ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਪ੍ਰਵੀਨ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਵੱਧਦੇ ਹਾਂ ਖਬਰਾਂ ਦੇ ਵੱਲ ਸ਼ਰਮਾ ਜੀ, ਤੇ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ। ਕਹਿੰਦੇ ਰੰਗਲੇ ਪੰਜਾਬ ਦੇ ਸੁਪਨੇ ਬਿਨਾਂ ਹੀ ਮੁੱਖ ਮੰਤਰੀ ਸਾਹਿਬ ਪਹੁੰਚੇ ਲੁਧਿਆਣੇ। ਲਾਮ ਲਸ਼ਕਰ ਦੀ ਚੰਗੀ ਚਰਚਾ ਸੋਸ਼ਲ ਮੀਡੀਆ ਤੇ। ਬਿਲਕੁਲ ਪ੍ਰਵੀਨ ਜੀ, 75ਵਾਂ ਆਜ਼ਾਦੀ ਅੰਮ੍ਰਿਤ ਮਹਾਉਤਸਵ ਤੇ ਪੰਜਾਬ 'ਚ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਜੀ ਪਹਿਲੀ ਵਾਰ ਤਿਰੰਗਾ ਲਹਿਰਾਉਣ ਦੀ ਰਸਮ ਦੇ ਲਈ ਲੁਧਿਆਣਾ, ਪੰਜਾਬ ਦੀ ਉਦਯੋਗਿਕ ਹੱਬ, ਉੱਥੇ ਪਹੁੰਚਦੇ ਨੇ। ਸੋ ਬੜਾ ਤਾਮ ਝਾਮ ਸਾਰਾ ਕੁਛ ਮਤਲਬ ਕਿ ਉਹ ਜਿਵੇਂ ਹੁੰਦਾ ਹੈ ਉਹ ਹੈਗਾ ਹੀ ਹੈਗਾ ਸੀ। ਪਰ ਅਚੇਚੇ ਪ੍ਰਬੰਧ ਸੀ ਮੁੱਖ ਮੰਤਰੀ ਸਾਹਿਬ ਦੇ ਸਵਾਗਤ ਲਈ, ਜਾਂ ਕਹਿ ਲਓ ਕਿ ਸੁਰੱਖਿਆ ਦੇ ਹਵਾਲੇ ਨਾਲ 3000 ਸੁਰੱਖਿਆ ਮੁਲਾਜ਼ਮ ਲਾਇਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਲਈ ਜੀ। ਸੋ 3000 ਮਤਲਬ ਮੈਂ ਇਹ ਉਸ ਮੁੱਖ ਮੰਤਰੀ ਸਾਹਿਬ ਬਾਰੇ ਗੱਲ ਕਰ ਰਿਹਾ ਜਿਹੜੇ ਕਹਿੰਦੇ ਸੀ ਕਿ ਜੇ ਇੰਨਾ ਹੀ ਡਰ ਲੱਗਦਾ, ਇੰਨੀ ਉਹ ਸੁਰੱਖਿਆ ਦੀ ਲੋੜ ਆ, ਫਿਰ ਮੁਰਗੀ ਖਾਨਾ ਖੋਲ ਲਓ। ਸੋ ਜਿਹੜੇ ਇਹੀ ਜੀ ਮਤਲਬ ਕਿ ਗੱਲ ਕਰਦੇ ਹੁੰਦੇ ਸੀ, ਇਹ ਉਹਨਾਂ ਲਈ ਹੈ ਕਿ ਉਹਨਾਂ ਨੂੰ 3000 ਮੁਲਾਜ਼ਮ ਕਿਉਂ ਭਰਤੀ ਕਰਨਾ ਪਿਆ। ਸੋ ਇਸ ਹਵਾਲੇ ਤੋਂ ਮਤਲਬ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਤੁਸੀਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ ਹੋ। ਇਸ ਨੂੰ ਲੈ ਕੇ ਲੱਗਿਆ ਕਿ ਕੱਲ ਉੱਥੇ ਕਿਤੇ ਨਾ ਕਿਤੇ ਉਹ ਫੀਲਿੰਗ ਲੈ ਰਹੇ ਨੇ ਕਿ ਜਿਹੜੀ ਇੱਕ ਮੁੱਖ ਮੰਤਰੀ ਵਾਲੀ ਫੀਲਿੰਗ ਹੁੰਦੀ ਹੈ ਤੇ ਉਹ ਚਾਹੁੰਦੇ ਨੇ ਕਿ ਉਸੇ ਤਰ੍ਹਾਂ BJP ਨਹੀਂ, ਉਹ ਕਲਚਰ ਘਟਾਉਂਦੇ, ਉਹ ਦਿਖਾਉਂਦੇ। ਕੱਲ ਉਹਨਾਂ ਨੂੰ ਦੇਸ਼ ਨੂੰ ਦਿਖਾਉਣ ਦੀ ਇੱਕ ਪ੍ਰਤੀਕ ਸੀਗਾ ਕਿ ਭਾਈ ਸਾਰੇ ਸੂਬਿਆਂ 'ਚ ਮਨਾਇਆ ਗਿਆ। ਪੰਜਾਬ ਨੇ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਹੈ ਕਿ ਆਮ ਲੋਕਾਂ ਦੀ ਸਰਕਾਰ ਹੈ, ਪਰ ਉਹ ਜਿਹਾ ਕਿਤੇ ਵੀ ਕੁਝ ਨਜ਼ਰ ਨਹੀਂ ਆਇਆ। ਸੋ ਪੂਰੀ ਚੈਕਿੰਗ, ਬੱਚਿਆਂ ਦੇ ਕੱਪੜੇ ਲੀੜੇ, ਇੱਥੋਂ ਤੱਕ ਕਿ ਜਿਨ੍ਹਾਂ ਨੇ ਪੇਸ਼ ਕਰਨਾ ਸੀ ਉਹਨਾਂ ਦੀਆਂ ਵਰਦੀਆਂ, ਉਹ ਸਾਰਾ ਕੁਝ ਚੈੱਕ ਕੀਤਾ ਗਿਆ। ਮੁਲਾਜ਼ਮ, ਸੋ ਇੰਨੀ ਸਖਤੀ ਸੀ ਕਿ ਪੰਛੀ ਵੀ ਮੁੱਖ ਮੰਤਰੀ ਸਾਹਿਬ ਦੇ ਨੇੜੇ ਪਰ ਨਹੀਂ ਮਾਰ ਸਕਦਾ ਸੀ। ਸੋ ਉਹ ਜਿਹੜੇ ਇਨਾਮ ਲੈਣ ਜਾ ਰਹੇ ਸੀ ਉਹਨਾਂ ਨੂੰ ਵੀ 2 ਵਾਰ ਚੈੱਕ ਕੀਤਾ ਗਿਆ, ਪੁੱਛਿਆ ਗਿਆ, ਉਹ ਡਾਟਾ ਵੱਖਰਾ ਦੇਖਿਆ, ਤਾਂ ਮਤਲਬ ਕਿ ਕਿਤੇ ਵੀ ਉਹ ਮਹਿਸੂਸ ਨਹੀਂ ਹੋਇਆ। ਫਿਰ ਸੀਗਾ ਉਹਨਾਂ ਦੇ ਭਾਸ਼ਣ ਤੇ ਸਭ ਦੀ ਨਜ਼ਰ ਸੀ ਪ੍ਰਵੀਨ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਪਹਿਲੀ ਵਾਰ ਤਿਰੰਗਾ ਲਹਿਰਾ ਕੇ ਰਾਜ ਪੱਧਰੀ ਸਮਾਗਮ ਜਿਹੜਾ ਹੁੰਦਾ ਹੈ ਉਹਦੇ ਵਿੱਚ ਭਾਸ਼ਣ ਦੇਣਾ ਹੈ। ਤੇ ਉਹਨਾਂ ਨੇ ਹੁਣ ਰੰਗਲਾ ਪੰਜਾਬ, ਜਿਹੜਾ ਉਹਨਾਂ ਦਾ ਸੁਪਨਾ, ਉਹ ਅਕਸਰ ਰੈਲੀਆਂ 'ਚ ਬੋਲਦੇ ਰਹੇ, ਮੁੱਖ ਮੰਤਰੀ ਬਣਨ ਤੋਂ ਬਾਅਦ ਸਹੁੰ ਚੁੱਕ ਸਮਾਗਮ 'ਚ ਬੋਲਿਆ ਤੇ ਕੱਲ ਵੀ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਇੱਥੇ ਅਦਾਲਤਾਂ 'ਚ ਅਜੇ ਵੀ ਭ੍ਰਸ਼ਟਾਚਾਰ ਚੱਲਦਾ ਹੈ, ਅਜੇ ਵੀ ਰਿਸ਼ਵਤਖੋਰੀ ਚੱਲਦੀ ਹੈ, ਅਜੇ ਵੀ ਰੁਜ਼ਗਾਰ ਨਹੀਂ ਪੂਰਾ ਮਿਲਦਾ, ਬੱਚਿਆਂ ਦਾ ਫਿਕਰ ਆ ਮੈਨੂੰ, ਸ਼ਹਿਰਾਂ ਦਾ ਫਿਕਰ ਆ ਮੈਨੂੰ। ਸੋ ਸਾਰਾ ਗਣਾਇਆ। ਪਰ ਪ੍ਰਵੀਨ ਜੀ, ਜਦੋਂ ਤੁਸੀਂ ਅਜਿਹੇ ਪ੍ਰੋਗਰਾਮ 'ਚ ਬੋਲ ਰਹੇ ਹੋ ਜਿੱਥੇ ਆਜ਼ਾਦੀ ਦੇ 75 ਸਾਲ ਹੋਏ ਹੋਣ, ਉਹ ਤੁਸੀਂ ਭਗਤ ਸਿੰਘ ਦੇ ਆਦਰਸ਼ਾਂ ਦਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਹੋਵੋ, ਤਾਂ ਤੁਸੀਂ ਅਗਲੇ 25 ਸਾਲ ਦਾ, 20 ਸਾਲ ਦਾ ਵਿਜ਼ਨ ਤਾਂ ਸਾਹਮਣੇ ਰੱਖਦੇ। ਕੱਲ ਉਸ ਭਾਸ਼ਣ ਦੇ ਵਿੱਚ ਕੁਝ ਅਜਿਹਾ ਨਜ਼ਰ ਨਹੀਂ ਆਇਆ ਕਿ ਅਗਲੇ 25 ਸਾਲਾਂ ਬਾਅਦ ਪੰਜਾਬ ਕਿਸ ਦਿਸ਼ਾ ਵੱਲ ਹੋਏਗਾ, ਉਹਦੀ ਆਰਥਿਕ ਬਣਤਰ ਕੀ ਹੋਏਗੀ, ਉਹਦੀ ਸਮਾਜਿਕ ਬਣਤਰ ਕੀ ਹੋਏਗੀ, ਉਹਦਾ ਵਿਕਾਸ ਦਾ ਮਾਡਲ ਕੀ ਹੋਏਗਾ, ਉਹਦੀਆਂ ਜਿਹੜੀਆਂ ਹਾਲ ਹੀ ਦੀਆਂ ਦਿੱਕਤਾਂ ਨੇ ਜਿਹੜੀਆਂ ਮਨੁੱਖ ਨੇ ਖੁਦ ਘੜੀਆਂ ਨੇ, ਉਹਨਾਂ ਦਾ ਪਾਣੀਆਂ ਦਾ ਮਸਲਾ, ਹਵਾ ਦਾ ਮਸਲਾ, ਪੋਲਿਊਸ਼ਨ ਦਾ ਮਸਲਾ, ਬਿਮਾਰੀਆਂ ਦਾ ਮਸਲਾ, ਸਕੂਲ ਸਿੱਖਿਆ ਦਾ ਮਸਲਾ, ਉਹਨਾਂ ਦੇ ਲਈ ਰੋਡ ਮੈਪ ਕੀ ਹੋਏਗਾ। ਸੋ ਚੰਗਾ ਲੱਗਦਾ ਕਿ ਕੱਲ ਉਹਨਾਂ ਦੇ ਭਾਸ਼ਣ ਦੇ ਵਿੱਚ ਜੇਕਰ ਇਹ ਫਿਕਰਮੰਦੀ ਸ਼ਾਮਿਲ ਹੁੰਦੀ ਕਿ ਭਾਈ ਪੰਜਾਬ ਦੀਆਂ ਆਹ ਦਿੱਕਤਾਂ ਨੇ ਤੇ ਇਹਨਾਂ ਦੇ ਹੱਲ ਲਈ ਆਹ ਰੋਡ ਮੈਪ ਹੈ। ਸੋ ਰੋਡ ਮੈਪ ਮੈਨੂੰ ਲੱਗਦਾ ਨਕਸ਼ਾ ਕਿਤੇ ਚੰਡੀਗੜ੍ਹ ਰਹਿ ਗਿਆ, ਜਾਂ ਫਿਰ ਉਹ ਰਾਘਵ ਚੱਡਾ ਜਾਂ ਕੇਜਰੀਵਾਲ ਨੇ ਸਾਈਨ ਨਹੀਂ ਕੀਤਾ ਹੋਣਾ, ਇਸ ਲਈ ਉਹ ਬਿਨਾਂ ਸਾਈਨਾਂ ਤੋਂ ਕਹਿੰਦੇ ਪੜ੍ਹਦੇ ਨਹੀਂ, ਜੋ ਉੱਥੋਂ ਆਉਂਦੀ ਹੈ ਸਕ੍ਰਿਪਟ ਉਹ ਪੜ੍ਹਦੇ ਨੇ। ਸੋ ਕੱਲ ਉਹ ਸਕ੍ਰਿਪਟ ਨਹੀਂ ਪੜ੍ਹੀ ਗਈ। ਇਸ ਨੂੰ ਲੈ ਕੇ ਜ਼ਰੂਰ ਸਵਾਲ ਆ, ਪਰ ਇਸੇ ਰੂਪ 'ਚ ਸਾਡਾ ਮੀਡੀਆ ਵੀ ਰੰਗਿਆ ਨਜ਼ਰ ਆਉਂਦਾ ਕਿ ਅੱਜ ਕੱਲ੍ਹ ਜਿਹੜੀ ਬੋਲੀ
ਪੰਜਾਬ ਦਾ ਮੀਡੀਆ ਬੋਲ ਰਿਹਾ ਇਹ ਉਵੇਂ ਹੀ ਹੈ ਜਿਵੇਂ ਕੇਂਦਰ ਦੀ ਬੋਲੀ ਨੈਸ਼ਨਲ ਮੀਡੀਆ ਬੋਲਦਾ। ਤੁਸੀਂ ਗੌਰ ਕਰਿਓ ਕਿ ਇੱਕ ਦੌਰ ਉਹ ਵੀ ਆਇਆ ਸੀਗਾ ਕਿ ਨੈਸ਼ਨਲ ਮੀਡੀਆ ਦੇ ਬਾਰੇ ਕਿਹਾ ਜਾਂਦਾ ਸੀ ਕਿ ਇੱਕੋ ਖਬਰ ਸਾਰਾ ਦਿਨ ਚੱਲਦੀ ਆ, ਇੱਕੋ ਟੈਗਲਾਈਨ ਚੱਲਦੀ ਆ, ਇੱਕੋ ਪੰਚ ਲਾਈਨਾਂ ਚੱਲਦੀਆਂ ਨੇ ਉਹਦਾ ਕਹਿੰਦੇ ਜੀ ਪੀਐਮਓ ਹਾਊਸ ਤੋਂ ਸਕ੍ਰਿਪਟ ਆਉਂਦੀ ਆ, ਤੇ ਉਹਦਾ ਮਤਲਬ ਕਿ ਉਦਾਹਰਨ ਵਜੋਂ ਵੀ ਤੱਥ ਸਾਹਮਣੇ ਆ ਜਾਂਦੇ ਸੀ ਕਈ ਵਾਰ, ਕਹਿੰਦਾ ਮਤਲਬ ਕੋਈ ਤਾਂ ਚਲਾਉਂਦਾ। ਇੱਕ ਦਿਨ ਪ੍ਰਵੀਨ ਜੀ ਅਜਿਹਾ ਹੋਇਆ ਕਿ ਸਾਰੇ ਚੈਨਲਾਂ ਨੇ ਗਲਤੀ ਵੀ ਇੱਕੋ ਦੁਹਰਾਈ। ਅੱਛਾ, ਵਾਹ, ਕਾਪੀਕੈਟ। ਸੋ ਇਹ ਹਾਂ ਮਤਲਬ ਕਿ ਇੱਥੋਂ ਪਤਾ ਲੱਗਦਾ ਕਿ ਇਹਦਾ ਮਤਲਬ ਇੱਕੋ ਰੰਗ। ਸੋ ਇਹੀ ਹਾਲ ਹੁਣ ਪੰਜਾਬ ਦੇ ਮੀਡੀਆ ਦਾ ਹੋ ਗਿਆ। ਪੰਜਾਬ ਦਾ ਮੀਡੀਆ, ਕ੍ਰਾਂਤੀਕਾਰੀ ਪੱਤਰਕਾਰ, ਕ੍ਰਾਂਤੀਕਾਰੀ ਚੈਨਲ, ਉਹ ਵੀ ਸਾਰੇ ਸਿਰਫ ਸੱਤਾ ਦੀ ਬੋਲੀ ਬੋਲਦੇ ਨੇ, ਤੇ ਉਹ ਵੀ ਸਿਰਫ ਉਹਨਾਂ ਦਿਖਾਉਣਾ ਚਾਹੁੰਦੇ ਨੇ। ਕਿੱਥੇ ਆ ਉਹ ਮੁੱਦਾ ਕਿ ਜਿਹੜਾ ਕਹਿੰਦੇ ਸੀਗੇ ਕਿ ਹਾਂ ਅਸੀਂ ਜੀ ਮਤਲਬ ਕਿ ਜਿਹੜੀਆਂ ਆਰਟੀਆਈ ਰਾਹੀਂ ਜਾਣਕਾਰੀਆਂ ਨੇ ਉਹ ਲੈ ਕੇ ਸੱਚ ਸਾਹਮਣੇ ਲਿਆਉਂਦੇ, ਜਦੋਂ ਆਪਣੀ ਵਾਰੀ ਤਾਂ ਹੁਣ ਕਿੱਥੇ ਆ ਉਹ ਮੁੱਦਾ? ਪੰਜਾਬ ਦੇ ਲੋਕਾਂ ਨੇ ਜਦੋਂ ਇੱਕ ਆਰਟੀਆਈ ਰਾਹੀਂ ਮੰਗੀ ਜਾਣਕਾਰੀ ਕਿ ਜਵਾਨ ਜਹਾਜ਼ ਉਡਾਉਨੇ ਹੋ, ਕਿੰਨਾ ਉਹਦਾ ਹਿਸਾਬ ਕਿਤਾਬ ਹੈ ਦੱਸ ਦਿਓ, ਤਾਂ ਕਹਿੰਦੇ ਨਹੀਂ ਦੇਣੀ ਜੀ। ਪਤਾ ਲੱਗਿਆ ਪ੍ਰਵੀਨ ਜੀ ਕਿ ਆਪਣੇ ਅਧਿਕਾਰੀਆਂ ਨੂੰ, ਵਿਭਾਗਾਂ ਨੂੰ ਹਦਾਇਤ ਹੋ ਗਈ ਆ ਕਿ ਤੁਹਾਤੋਂ ਆਰਟੀਆਈ ਰਾਹੀਂ ਕੋਈ ਜਾਣਕਾਰੀ ਮੰਗੇ 3 ਮਹੀਨੇ ਦਾ ਸਮਾਂ ਹੁੰਦਾ, ਜਦੋਂ ਪੌਣੇ 3 ਮਹੀਨੇ ਹੋ ਲੈਣ ਤੋਂ ਬਾਅਦ ਇੱਕ ਚਿੱਠੀ ਜੀ ਜਾਰੀ ਕਰ ਦਿਆ ਕਰੋ ਕਿ ਜੀ ਇਹ ਜਾਣਕਾਰੀ ਦੇਣ ਹਿੱਤ ਨਹੀਂ, ਇਸ ਮਤਲਬ ਕਿ ਸੁਰੱਖਿਆ ਦਾ ਮਸਲਾ ਫਲਾਣਾ, ਕਹਿੰਦੇ ਟਾਲ ਦਿਓ। ਉਹ ਤੋਂ ਬਾਅਦ ਅਗਲਾ ਉੱਪਰਲੀ ਕਮੇਟੀ ਕੋਲ ਜਾਊਗਾ, 3 ਮਹੀਨੇ ਉੱਥੇ ਹੈਗੇ, ਪੌਣੇ 3 ਮਹੀਨੇ ਉੱਥੇ ਕਹਿ ਦਿਓ। ਉਹ ਤੋਂ ਬਾਅਦ ਅਗਲਾ ਕਮਿਸ਼ਨ ਕੋਲ ਜਾਊਗਾ, ਫਿਰ ਉੱਥੇ ਵੀ ਟਾਲਣ ਵਾਲੀ ਕੋਸ਼ਿਸ਼ ਕਰਾਂਗੇ, ਫਿਰ ਦੇਖਾਂਗੇ। 9 ਮਹੀਨੇ ਲੰਘਾਓ। ਸੋ ਜਿਹੜੀ ਧਿਰਾਂ ਆਪ ਕਹਿੰਦੇ ਸੀ 3 ਮਿੰਟ ਦੀ ਉਡਾਨ, 6 ਮਿੰਟ ਦੀ ਉਡਾਨ, ਸੋ ਉਹ ਕਿਤੇ ਨਾ ਕਿਤੇ ਜਦੋਂ ਆਪਣੀ ਵਾਰੀ ਆਈ ਤਾਂ ਹੁਣ ਲੁਕਾਉਣ ਦੀਆਂ ਗੱਲਾਂ। ਸੋ ਚੰਗਾ ਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਿਹੜੀ ਪੰਜਾਬ ਦੀ ਫਿਕਰਮੰਦੀ ਜਾਣਦੇ ਨੇ, ਪੰਜਾਬ ਦੇ ਮਸਲੇ ਜਾਣਦੇ ਨੇ, ਪੰਜਾਬ ਦੀ ਦਿੱਕਤਾਂ ਸਮਝਦੇ ਨੇ, ਉਹਨਾਂ ਦੇ ਹੱਲ ਦਾ ਹੁਣ ਤਾਂ ਸਮਾਂ ਹੋ ਗਿਆ ਜਨਾਬ। ਹੁਣ ਤਾਂ 5 ਮਹੀਨੇ ਹੋ ਗਏ, ਤੇ 5 ਮਹੀਨਿਆਂ ਚ ਘੱਟੋ ਘੱਟ ਖਾਕਾ ਤਾਂ ਤਿਆਰ ਹੁੰਦਾ, ਉਹ ਰਾਹ ਤਾਂ ਤਿਆਰ ਹੁੰਦੇ ਕਿ ਹਾਂ ਭਾਈ ਆਹ ਰਾਹ ਦੇ ਉੱਤੇ ਅਸੀਂ ਮਤਲਬ ਕਿ ਤੁਰਨਾ ਹੈ। ਉਹ ਕਿਉਂ ਨਹੀਂ ਅਜੇ ਤੱਕ ਸਾਹਮਣੇ ਆ ਰਿਹਾ? ਇਹਦਾ ਮਤਲਬ ਸਿਰਫ ਉਵੇਂ ਹੀ ਬਾਕੀ ਪਾਰਟੀਆਂ ਵਾਂਗ ਤੁਸੀਂ ਵੀ ਵੋਟਾਂ ਬਟੋਰਨ ਲਈ ਗੱਲਾਂ ਹੀ ਕੀਤੀਆਂ ਜੀ। ਸੋ ਕੋਈ ਰੋਡ ਮੈਪ ਕੱਲ ਐਡਾ ਵੱਡਾ ਦਿਹਾੜਾ ਹੋਵੇ ਤੇ ਤੁਸੀਂ ਕਹੋ ਕਿ ਜਦੋਂ 100 ਸਾਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ 100 ਸਾਲ ਹੋਣ ਦੇ ਉੱਤੇ ਆਜ਼ਾਦੀ ਦੇ ਤੇ ਜਸ਼ਨ ਮਨਾਊਗਾ, ਉਸ ਦਿਨ ਪੰਜਾਬ ਦਾ ਆਹ ਸਰੂਪ ਹੋਊਗਾ। ਉਹ ਰੰਗ ਨਹੀਂ ਨਜ਼ਰ ਆਇਆ। ਰੰਗਲਾ ਪੰਜਾਬ ਬਣਾਉਣ ਲਈ ਰੰਗਾਂ ਵਾਲੀ ਡੱਬੀ ਵੀ ਚਾਹੀਦੀ ਆ, ਬਰਸ਼ ਵੀ ਚਾਹੀਦੇ ਨੇ, ਤੇ ਉਹ ਕੈਨਵਸ ਵੀ ਚਾਹੀਦਾ ਜਿਹਦੇ ਉੱਤੇ ਤੁਸੀਂ ਉਹ ਰੰਗ ਭਰਨੇ ਨੇ, ਪਰ ਉਹ ਕਿਤੇ ਨਜ਼ਰ ਨਹੀਂ ਆਏ ਮੈਨੂੰ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਸਰਕਾਰ ਦੀ ਹੋਈ। ਮੁਹੱਲਾ ਕਲੀਨਿਕ ਖੁੱਲ ਗਿਆ ਪਰ ਡਿਸਪੈਂਸਰੀਆਂ ਤੇ ਹਸਪਤਾਲ ਕਹਿੰਦੇ ਵੱਧ ਪਏ ਆ, ਉਦਾਸ ਨੇ। ਬਿਲਕੁਲ ਪ੍ਰਵੀਨ ਜੀ, ਕੱਲ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੋ ਗਈ ਆ। ਪਹਿਲੇ 75 ਮੁਹੱਲਾ ਕਲੀਨਿਕ ਨੇ। ਸੋ ਉਸ ਹਵਾਲੇ ਨਾਲ ਜੇਕਰ ਦੇਖਿਆ ਜਾਵੇ ਤਾਂ ਜੇਕਰ ਇਹ ਮੁਹੱਲਾ ਕਲੀਨਿਕ ਵਾਲਾ ਕੰਸੈਪਟ ਕਾਮਯਾਬ ਹੋ ਜਾਂਦਾ ਹਾਂਜੀ, ਤਾਂ ਵੱਡੇ ਹਸਪਤਾਲ ਪੀਜੀਆਈ ਵਰਗੇ, 32 ਵਰਗੇ, ਉਹਨਾਂ ਹਸਪਤਾਲਾਂ ਤੇ ਥੋੜਾ ਵਜਨ ਘਟ ਸਕਦਾ। ਜਾਂ ਦੂਸਰਾ ਪਹਿਲੂ ਕਹੀਏ ਕਿ ਜੇਕਰ ਇਹ ਸਹੀ ਰੂਪ ਚ ਉਹਨੂੰ ਚਲਾਉਂਦੇ ਨੇ, ਜਿਵੇਂ ਆਪਾਂ ਉਮੀਦ ਕਰਦੇ ਸੀ ਕਿ ਪੰਜਾਬ ਦੀਆਂ ਡਿਸਪੈਂਸਰੀਆਂ ਚੱਲਣ ਜੀ, ਜੇ ਡਿਸਪੈਂਸਰੀਆਂ ਨਹੀਂ ਚਲਾਉਣੀਆਂ, ਇਹਨਾਂ ਨੇ ਆਪਣਾ ਮਾਡਲ ਵੀ ਉਭਾਰਨਾ, ਤਾਂ ਜੇਕਰ ਉਹਨਾਂ 'ਚ ਸਹੀ ਤਸੱਲੀ ਬਖਸ਼ ਇਲਾਜ ਮਿਲਣ ਲੱਗ ਜਾਵੇ, ਲੋਕਾਂ ਨੂੰ ਮੁੱਢਲੀ ਸਹਾਇਤਾ ਮਿਲਣ ਲੱਗ ਜਾਵੇ, ਤਾਂ ਮੈਨੂੰ ਲੱਗਦਾ ਕਿ ਲੋਕਾਂ ਦੀ ਲੁੱਟ ਵੀ ਬਚ ਜੂਗੀ। ਕਿਉਂਕਿ ਪੰਜਾਬ ਦੇ ਹਸਪਤਾਲਾਂ 'ਚ ਜਦੋਂ ਮਰੀਜ਼ ਜਾਂਦਾ ਹੈ ਤਾਂ ਉਹਨੂੰ ਸਵੈ ਗਲੂਕੋਸ਼ ਤੋਂ ਤੇ ਇੱਕ ਪਰਚੀ ਤੋਂ ਕੁਛ ਨਹੀਂ ਮਿਲਦਾ। ਗਲੂਕੋਸ਼ ਲਾਉਂਦੇ ਹੀ ਪਰਚੀ ਤੇ ਲਿਖ ਕੇ ਰੈਫਰ ਕਰ ਦਿੰਦੇ ਨੇ, ਲੈ ਜਾਓ ਭਾਈ ਚੰਡੀਗੜ੍ਹ। ਤੇ ਚੰਡੀਗੜ੍ਹ ਲਿਜਾਣ ਲਈ ਜਦੋਂ ਮਰੀਜ਼ ਨੂੰ ਐਂਬੂਲੈਂਸ 'ਚ ਪਾ ਲਿਆ ਜਾਂਦਾ ਤਾਂ ਮਰੀਜ਼ ਘਰੋਂ ਹੀ ਸੋਚ ਕੇ ਤੁਰਦਾ ਕਿ ਭਾਈ 32 ਹਸਪਤਾਲ ਚੱਲੇ ਆ ਜਾਂ ਪੀਜੀਆਈ ਚੱਲੇ ਆ। ਪਰ ਖਰੜ ਪਹੁੰਚਣ ਤੋਂ ਪਹਿਲਾਂ ਐਂਬੂਲੈਂਸ ਦੇ ਅੰਦਰ ਹੀ ਅਜਿਹਾ ਮਾਹੌਲ ਉਹਦੇ ਲਈ ਸਿਰਜ ਦਿੱਤਾ ਜਾਂਦਾ ਕਿ ਗੱਡੀ ਵੱਡੇ ਜਿਹੜੇ ਲੁੱਟਣ ਵਾਲੇ ਹਸਪਤਾਲ ਨੇ ਉਹਨਾਂ ਵੱਲ ਮੋਹਾਲੀ 'ਚ ਮੁੜ ਜਾਂਦੀ ਹੈ ਜੀ। ਸੋ ਉਹ ਜਿਹੜੀ ਖੇਡ ਹੈ, ਉਹ ਮਤਲਬ ਕਿ ਅੰਦਰ ਨਾਲ ਸਟਾਫ, ਅਮਲਾ, ਫਾਲਾ, ਡਰਾਈਵਰ ਸਭ ਉਹ ਮਿਲ ਕੇ ਮਰੀਜ਼ ਦੇ ਉੱਤੇ, ਮਰੀਜ਼ ਦੇ ਪਰਿਵਾਰ ਦੇ ਉੱਤੇ ਅਜਿਹਾ ਮਤਲਬ ਕਿ ਬਣਾਉਂਦੇ ਨੇ, ਉੱਥੇ ਰੁੱਝ ਜਾਓਗੇ ਜੀ, ਪੀਜੀਆਈ ਤਾਂ ਕਿਸੇ ਨੇ ਪੁੱਛਣਾ ਨਹੀਂ, ਜਿੱਥੇ ਇਲਾਜ ਨਹੀਂ ਹੁੰਦਾ ਜੀ, ਇਹ ਨਹੀਂ ਹੁੰਦਾ ਜੀ, ਪੈਸੇ ਕਾਹਦੇ ਲਈ ਕਮਾਉਂਦਾ ਜੀ ਬੰਦਾ ਜੇ ਆਪਣਾ ਬੰਦਾ ਨਾ ਬਚਿਆ ਜੀ। ਉਹ ਬਣਾ ਕੇ ਮਾਹੌਲ ਜਿਹੜਾ ਲੁੱਟਿਆ ਜਾਂਦਾ, ਉਹਦੀ ਲੁੱਟ ਰੋਕਣ 'ਚ ਜੇਕਰ ਮੁਹੱਲਾ ਕਲੀਨਿਕ ਕਾਮਯਾਬ ਹੁੰਦੇ ਨੇ ਤਾਂ ਵੱਡੀ ਪ੍ਰਾਪਤੀ ਹੈ। ਡਾਕਟਰਾਂ ਲਈ ਪਹਿਲ ਕਦਮੀ ਕੀਤੀ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਵੀ MBBS ਕਰਕੇ ਆਊਗਾ ਉਹ ਹੁਣ ਪਹਿਲਾ ਮੁਹੱਲਾ ਕਲੀਨਿਕਾਂ 'ਚ 2 ਤੋਂ 3 ਸਾਲ ਲਾਊਗਾ, ਫਿਰ ਉਹਨੂੰ ਵੱਡੇ ਹਸਪਤਾਲਾਂ 'ਚ ਭੇਜਿਆ ਜਾਊਗਾ। ਸੋ ਇਹ ਤਿਆਰੀ ਕਰ ਲਈ ਹੈ। 48 ਟੈਸਟ ਹੋਣੇ ਨੇ, 75 ਦੇ ਕਰੀਬ ਦਵਾਈਆਂ ਨੇ ਜਿਹੜੀਆਂ ਮੁਹੱਲਾ ਕਲੀਨਿਕ 'ਚ ਮਿਲਣੀਆਂ ਨੇ। ਸੋ ਰੂਪ ਰੰਗ ਪੱਖੋਂ ਕਹਿੰਦੇ ਰਿਕਾਰਡ ਸਾਰਾ ਟੈਬ ਦੇ ਉੱਤੇ ਚੜ੍ਹਨਾ, ਮੈਂ ਸਮਾਰਟ ਕਾਰਡ ਵੀ ਬਣਾਵਾਂਗੇ ਮਰੀਜ਼ਾਂ ਦੇ, ਤਾਂ ਕਿ ਉਹ ਕੱਲ ਨੂੰ ਕਿਸੇ ਵੀ ਹਸਪਤਾਲ ਜਾਵੇ ਉਹ ਕਾਰਡ ਨੂੰ ਲਾਉਣ ਤੇ ਚੈੱਕ ਕਰਨ ਤੇ ਉਹ ਤੋਂ ਬਾਅਦ ਸਾਰੀ ਉਹਦੀ ਹਿਸਟਰੀ ਆ ਜਾਵੇ, ਕਿੰਨੇ ਟੈਸਟ, ਕਿੰਨੀਆਂ ਰਿਪੋਰਟਾਂ, ਕਿਹੜੇ ਬਿਮਾਰੀ, ਕਿਹੜਾ ਦਵਾਈ, ਕਿਹੜਾ ਉਹ ਸਾਰਾ ਉਹਦੇ ਵਿੱਚ ਹੋਵੇ। ਸੋ ਉਸ ਪੱਖ ਤੋਂ ਬੜਾ ਵਧੀਆ ਲੱਗਦਾ। ਪਰ ਜਿਹੜੀ ਸ਼ੁਰੂਆਤ ਕੱਲ ਹੋਈ ਉਹ ਸਵਾਲਾਂ ਦੇ ਘੇਰੇ 'ਚ ਹੈ। ਸ਼ੁਰੂਆਤ ਪ੍ਰਵੀਨ ਜੀ ਕੱਲ ਜਿੱਥੇ ਉਦਘਾਟਨ ਮੁੱਖ ਮੰਤਰੀ ਸਾਹਿਬ ਨੇ ਕਰਨਾ ਸੀ,
ਉਸ ਮੁਹੱਲਾ ਕਲੀਨਿਕ ਦੇ ਉਦਘਾਟਨ ਦੇ ਸਮੇਂ ਜਿਹੜੇ ਮੁਹੱਲਾ ਕਲੀਨਿਕ ਦੇ ਵਿੱਚ ਸਟਾਫ ਨੇ ਕੰਮ ਕਰਨਾ ਸੀ ਉਹਨਾਂ ਨੂੰ ਉਚੇਚਾ ਸੱਦਾ ਸੀ, ਉਹਨਾਂ ਦੇ ਬਕਾਇਦਾ ਕਾਰਡ ਬਣੇ ਸੀ। 5 ਵਾਰ ਸੀਐਮ ਦੀ ਸਿਕਿਉਰਿਟੀ ਨੇ ਉਹਨਾਂ ਦੀ ਮੈਨੂਅਲ ਚੈਕਿੰਗ ਕੀਤੀ ਤੇ ਤਾਂ ਵੀ ਅੰਦਰ ਨਹੀਂ ਜਾਣ ਦਿੱਤਾ ਉਹਨਾਂ ਨੂੰ। ਜਿਨ੍ਹਾਂ ਨੇ ਮੁਹੱਲਾ ਕਲੀਨਿਕ ਚਲਾਉਣੇ ਆ ਤੁਸੀਂ ਉਹਨਾਂ ਨੂੰ ਹੀ ਅੰਦਰ ਦਾਖਲ ਨਹੀਂ ਹੋਣ ਦੇ ਰਹੇ। ਔਰ ਕੌਣ ਜਾ ਰਿਹਾ ਸੀ ਅੰਦਰ ਕਿ ਜੀ ਆ ਆਪਣੇ ਐਮਐਲਏ ਦੀ ਭੂਆ ਲੱਗਦੀ ਆ, ਆ ਚਾਚੀ ਲੱਗਦੀ ਆ, ਆ ਮਾਮਾ ਜੀ ਉਹਨਾਂ ਦਾ, ਆ ਭਤੀਜਾ ਜੀ ਉਹਨਾਂ ਦਾ, ਫੋਟੋ ਖਿਚਾਉਣੀ ਹੈ ਜੀ ਮਾਨ ਸਾਹਿਬ ਤੁਹਾਡੇ ਨਾਲ। ਅੱਛਾ, ਡਿਸਪੈਂਸਰੀ ਦੇ ਅੰਦਰ, ਮੁਹੱਲਾ ਕਲੀਨਿਕ ਦੇ ਅੰਦਰ ਸੈਲਫੀਆਂ ਖਿਚਾਈਆਂ ਗਈਆਂ ਮੁੱਖ ਮੰਤਰੀ ਸਾਹਿਬ ਨਾਲ, ਇਸ ਲਈ ਉਦਘਾਟਨ ਸੀ। ਤੇ ਲੋਕ ਜਿਹੜੇ ਬਾਹਰ ਆਏ ਸੀ ਕਿ ਸ਼ਾਇਦ ਮੁੱਖ ਮੰਤਰੀ ਸਾਡਾ ਆਮ ਹੈ, ਆਮ ਮਿਲੂਗਾ, ਕੋਈ ਉਹਦੇ ਲਈ ਸਨਮਾਨ ਲੈ ਕੇ ਆਇਆ ਸੀ, ਕੋਈ ਸਰੋਪਾ ਲੈ ਕੇ ਆਇਆ ਸੀ, ਕੋਈ ਸ਼ੀਲਡ ਬਣਾ ਕੇ ਆਇਆ ਸੀ, ਉਹਨਾਂ ਨੂੰ ਧੱਕੇ ਮਾਰ ਕੇ ਮੋੜ ਦਿੱਤਾ ਗਿਆ। ਕੋਈ ਫੈਲ ਲੈ ਕੇ ਆਇਆ ਸੀ, ਕੋਈ ਆਪਣੀ ਦਰਦ ਬਣਾਉਣ ਆਇਆ ਸੀ, ਕੋਈ ਆਪਣੀ ਪੀੜ ਰੱਖਣ ਆਇਆ ਸੀ, ਕੋਈ ਆਪਣੀ ਤਕਲੀਫ ਲੈ ਕੇ ਆਇਆ ਸੀ ਕਿ ਭਾਈ ਮੁਹੱਲਾ ਕਲੀਨਿਕ ਦੇ ਵਿੱਚ ਤਾਂ ਦਰਦ ਦੂਰ ਹੋਣਗੇ, ਸ਼ਾਇਦ ਸਾਡੀ ਮੁਸ਼ਕਲ ਸੁਣ ਲੈਣ। ਤੇ ਉੱਥੇ 3-3 ਲੇਅਰ ਬਣੀਆਂ ਸੀਗੀਆਂ ਸੀਐਮ ਸਿਕਿਉਰਿਟੀ ਦੀਆਂ, ਜਿਹੜੀਆਂ ਉਹਨਾਂ ਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਜੀ। ਸਿਰਫ ਗਏ ਐਮਐਲਏਆਂ ਦੇ ਪੀਏ ਤੇ ਉਹਨਾਂ ਦੇ ਰਿਸ਼ਤੇਦਾਰ ਜਾਂ ਚਮਚੇ। ਸੋ ਆਮ ਲੋਕ, ਜਦੋਂ ਮੈਡੀਕਲ ਦਾ ਸਟਾਫ, ਉਸ ਮੁਹੱਲਾ ਕਲੀਨਿਕ ਦਾ ਸਟਾਫ ਨਹੀਂ ਅੰਦਰ ਜਾਣ ਦਿੱਤਾ, ਫਿਰ ਹੋਰ ਕੌਣ ਜਾ ਸਕਦਾ ਸੀ। ਸੋ ਇਹ ਦੂਸਰਾ ਪਹਿਲੂ, ਡਿਸਪੈਂਸਰੀਆਂ ਹਸਪਤਾਲਾਂ ਦੀ ਸਥਿਤੀ ਕੱਲੇ ਇੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਗੱਦੇ ਭੇਜਣ ਨਾਲ ਜਾਂ ਉੱਥੇ ਦੀ BC ਦਾ ਅਸਤੀਫਾ ਮਨਜ਼ੂਰ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ। ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਸਹੀ ਸਿਸਟਮ ਹੋਵੇ, ਕਿਉਂਕਿ ਮੁਹੱਲਾ ਕਲੀਨਿਕ ਭਾਈ ਮੁੱਢਲੀ ਦਵਾਈ ਆ, ਜਿਵੇਂ ਆਪਣੇ ਪਿੰਡ ਦੇ ਵਿੱਚ ਝੋਲਾ ਛਾਪ ਡਾਕਟਰ ਬੈਠ ਜਾਂਦੇ ਨੇ, ਇਹ ਉਵੇਂ ਆ ਕਿ ਸਿਰ ਦੁਖਿਆ, ਫਿੰਸੀ ਹੋ ਗਈ, ਫੋੜਾ ਹੋ ਗਿਆ, ਕਿਤੇ ਕੋਈ ਦਰਦ ਹੋ ਗਿਆ, ਉਹਦੀ ਦਵਾਈ ਲੈ ਲਈ, ਟੈਸਟ ਕਰਾ ਲਿਆ ਤੇ ਤੁਸੀਂ ਉਹਨਾਂ ਇਲਾਜ। ਜਦੋਂ ਕੋਈ ਰੈਗੂਲਰ ਬਿਮਾਰੀ ਦਾ ਇਲਾਜ ਹੋਣਾ ਤਾਂ ਤੁਹਾਨੂੰ ਬਲਾਕ ਪੱਧਰ ਤੇ, ਜ਼ਿਲ੍ਹਾ ਪੱਧਰ ਤੇ ਹਸਪਤਾਲਾਂ ਤੱਕ ਜਾਣਾ ਪੈਣਾ, ਤੇ ਉਹਨਾਂ ਨੂੰ ਇਲਾਜ ਦੇ ਹਾਣ ਦੇ ਬਣਾਉਣ ਦੇ ਲਈ ਮਸ਼ੀਨਾਂ ਵੀ ਚਾਹੀਦੀਆਂ, ਡਾਕਟਰ ਵੀ ਚਾਹੀਦਾ, ਸਮਾਨ ਵੀ ਚਾਹੀਦਾ, ਤੇ ਉਹਦੇ ਲਈ ਕੀ ਵਿਉਂਤਬੰਦੀਆਂ ਉਹ ਅਜੇ ਤੱਕ ਮੁੱਖ ਮੰਤਰੀ ਸਾਹਿਬ ਦੱਸ ਨਹੀਂ ਰਹੇ। ਸੋ ਮੁਹੱਲਾ ਕਲੀਨਿਕ, ਆਮ ਆਦਮੀ ਕਲੀਨਿਕ, ਫੋਟੋ ਲਾ ਕੇ, ਇਹ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਰੈਲੀਆਂ ਧਰਨਿਆਂ 'ਚ ਬੋਲਦੇ ਹੁੰਦੇ ਸੀ ਕਿ ਲਓ ਜੀ ਆ ਫੋਟੋਆਂ ਲੱਗੀਆਂ ਨੇ ਤੇ ਇਹ ਫੋਟੋਆਂ। ਕਿਉਂਕਿ ਤੁਸੀਂ ਝਾਤ ਮਾਰੋ ਕਿ ਕਦੇ ਸਾਈਕਲ ਦੀਆਂ ਚੈਨਾਂ ਦੇ ਉੱਤੇ ਵੀ ਤੇ ਕਦੇ ਸਾਈਕਲ ਦੀਆਂ ਟੋਕਰੀਆਂ ਤੇ ਵੀ ਮੁੱਖ ਮੰਤਰੀ ਦੀ ਫੋਟੋਆਂ, ਕਦੇ ਐਂਬੂਲੈਂਸ ਦੇ ਉੱਤੇ ਵੀ ਤੇ ਕਦੇ ਆ ਹੁਣ ਦਵਾਈਆਂ ਜਿਹੜੀਆਂ, ਕਿਹੜਾ ਸੀਗਾ ਉਹ ਕਰੋਨਾ ਕਿੱਟ, ਉਹਦੇ ਉੱਤੇ ਡੱਬਿਆਂ ਦੇ ਉੱਤੇ ਵੀ ਫੋਟੋ। ਤੇ ਹੁਣ ਅਗਲੇ ਕਹਿੰਦੇ ਥੋੜੀ ਤਾਂ ਲਿਫਾਫਿਆਂ ਤੇ ਵੀ ਆ ਗਈ ਭਾਈ, ਥੋੜੀ ਤਾਂ ਦਰਵਾਜ਼ਿਆਂ ਤੇ, ਮੁਹੱਲਿਆ ਕਲੀਨਿਕਾਂ ਦੇ ਵੀ ਆ ਗਈ। ਸੋ ਇਸ ਲਈ ਬਦਲਿਆ ਕੀ ਫਿਰ? ਸੋ ਉਸੇ ਰੰਗ ਦੇ ਵਿੱਚ ਰੰਗੇ ਨਜ਼ਰ ਆਏ। ਔਰ ਕੱਲ ਮਤਲਬ ਕਿ ਲੋਕਾਂ ਨੂੰ ਲੱਗਦਾ ਕਿ 75 ਮੁਹੱਲਾ ਕਲੀਨਿਕ ਖੋਲ ਕੇ ਤੁਸੀਂ ਪੰਜਾਬ ਸਮੁੱਚੇ ਦਾ ਕਿਵੇਂ ਇਲਾਜ ਕਰ ਲਓਗੇ, ਇਹ ਸਵਾਲ ਹੈਗਾ। ਸੋ ਕਹਿੰਦੇ ਜੀ 117 ਕਰ ਦੇਣੇ ਆ। 117 ਮੁਹੱਲੇ ਨਹੀਂ ਹੈਗੇ ਭਾਈ, 117 ਵਿਧਾਨ ਸਭਾ ਹਲਕੇ ਨੇ। ਸੋ ਇਹ ਹਲਕਾ ਕਲੀਨਿਕ ਹੋ ਸਕਦੇ ਆ, ਮੁਹੱਲਾ ਕਲੀਨਿਕ ਨਹੀਂ। ਇੱਕ ਹਲਕੇ 'ਚ ਤਾਂ ਮੁਹੱਲੇ ਕਈ ਹੁੰਦੇ ਆ, ਸ਼ਹਿਰ 'ਚ ਹੁੰਦੇ ਆ। ਇੱਕ ਮੁਹੱਲੇ 'ਚ, ਇੱਕ ਪਿੰਡ 'ਚ ਕਿੰਨੇ ਮੁਹੱਲੇ ਹੁੰਦੇ ਆ? ਜੀ, ਪਹਿਲਾਂ ਮੁਹੱਲੇ ਦੀ ਡੈਫੀਨੇਸ਼ਨ ਵੀ ਦੱਸ ਦੇਣ ਨਾਲੇ। ਦੱਸ ਦੇਣ, ਬਿਲਕੁਲ। ਅੱਛਾ, ਅਗਲੀ ਖਬਰ ਦੀ ਗੱਲ ਕਰੀਏ ਸ਼ਰਮਾ ਜੀ। ਮੀਨਾਰੇ ਖਾਲਸਾ ਤੇ ਤਿਰੰਗਾ ਜਿਹੜਾ ਉਹ ਇਹਨਾਂ ਨੇ ਲੇਜ਼ਰ ਤਕਨੀਕ ਦੇ ਨਾਲ, ਜਿਹੜਾ ਜਿਵੇਂ ਆਪਾਂ ਕਹਿੰਦੇ ਚਲਾਇਆ ਜਾਂਦਾ ਹਨਾ, ਤਾਂ ਉਵੇਂ ਜਿਹੜਾ ਉਹ ਚਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਮਸਲਾ ਹੈ ਕਾਫੀ ਭਖਿਆ, ਸੋਸ਼ਲ ਮੀਡੀਆ ਤੇ ਖਾਸਾ ਵਿਰੋਧ ਹੋ ਰਿਹਾ ਜੀ। ਦੇਖੋ, ਇਹ ਪਤਾ ਨਹੀਂ ਕਿਉਂ, ਮਤਲਬ ਕਿ ਨਲਾਇਕੀਆਂ ਨੇ ਜਾਂ ਸੋਚੀ ਸਮਝੀ ਸ਼ਰਾਰਤ ਹੁੰਦੀ ਹੈ ਕਿ ਤੁਸੀਂ ਧਾਰਮਿਕ ਭਾਵਨਾਵਾਂ ਨਾਲ ਖੇਲਦੇ ਹੋ। ਮੇਨ ਮੁੱਖ ਮੁੱਦੇ ਤੋਂ, ਮੁੱਖ ਜਸ਼ਨ ਤੋਂ, ਮੁੱਖ ਸਮਾਗਮ ਤੋਂ ਤੁਸੀਂ ਧਿਆਨ ਹਟਾ ਕੇ ਉਹਨੂੰ ਵਿਵਾਦ ਲੈ। ਕੀ ਇਹ ਸਮਝ ਨਹੀਂ ਅਫਸਰਾਂ ਨੂੰ, ਸਮਝ ਨਹੀਂ ਕਿ ਅਧਿਕਾਰੀਆਂ ਨੂੰ, ਸਮਝ ਨਹੀਂ ਕਿ ਸਰਕਾਰ ਤੋਂ ਬਿਨਾਂ ਪੁੱਛੇ ਹੁੰਦਾ ਕਿ ਉੱਥੇ ਕੋਈ ਲਿਸਟ ਨਹੀਂ ਜਾਂਦੀ ਪਹਿਲਾਂ ਕਿ ਅਸੀਂ ਇੱਥੇ ਆਹ ਕੁਛ ਕਰਨਾ ਜੀ। ਸੋ ਇਸ ਲਈ ਇੱਥੇ ਕਿਤੇ ਨਾ ਕਿਤੇ ਕੋਤਾਹੀ ਵੀ ਨਜ਼ਰ ਆਉਂਦੀ ਹੈ ਔਰ ਕਿਤੇ ਨਾ ਕਿਤੇ ਪਿੱਛੇ ਕੋਈ ਸ਼ਰਾਰਤ ਵੀ ਨਜ਼ਰ ਆਉਂਦੀ ਆ। ਬਿਲਕੁਲ ਇਹ 'ਚ ਕੋਈ ਜਿਹੜਾ ਪਹਿਲੂ ਇਹ ਹੈ ਪ੍ਰਵੀਨ ਜੀ ਕਿ ਸ਼ਾਇਦ ਪੰਜਾਬ ਨੂੰ ਤਿਰੰਗੇ ਤੋਂ ਕੋਈ ਅਲਰਜੀ ਆ, ਪਤਾ ਨਹੀਂ, ਜਾਂ ਪੰਜਾਬ ਕੋਈ ਗਲਤ ਭਾਵਨਾ ਰੱਖਦਾ। ਮੈਂ ਕਹਿਣਾ ਕਿ ਤੁਸੀਂ ਗਿਣਤੀ ਕਰਾ ਲਓ ਜੀ ਤਿਰੰਗੇ ਲਹਿਰਾਉਣ ਵਾਲਿਆਂ ਦੀ ਤੇ ਤਿਰੰਗੇ 'ਚ ਲਿਪਟ ਕੇ ਆਉਣ ਵਾਲਿਆਂ ਦੀ, ਫਿਰ ਪਤਾ ਲੱਗ ਜੂਗਾ ਕਿ ਕੌਣ ਵੱਧ ਖੜਾ। ਸੋ ਇਸ ਲਈ ਤਿਰੰਗੇ ਲਹਿਰਾ ਕੇ ਜਿਹੜੇ ਕਹਿੰਦੇ ਨੇ ਕਿ ਅਸੀਂ ਆਪਣੇ ਕੋਠੇ ਤੇ, ਆਪਣੀ ਛੱਤ ਤੇ, ਆਪਣੀ ਕਾਰ ਤੇ, ਆਪਣੇ ਮੋਟਰਸਾਈਕਲ ਤੇ ਤਿਰੰਗਾ ਲਾ ਲਿਆ ਤੇ ਅਸੀਂ ਸੱਚੇ ਦੇਸ਼ ਭਗਤ ਹਾਂ। ਤੇ ਆਹ ਦੇਖੋ ਜੀ ਸਾਡੇ ਮੁਹੱਲੇ 'ਚ 4 ਘਰਾਂ ਨੂੰ ਤਾਂ ਲਾਇਆ ਨਹੀਂ, ਤਾਂ ਦੇਸ਼ ਭਗਤ ਨਹੀਂ। ਉਹਨਾਂ 4 ਘਰਾਂ 'ਚ ਜਾ ਕੇ ਕਦੇ ਪੁੱਛ ਲਿਓ, ਪਤਾ ਲੱਗ ਜੂਗਾ ਕਿ ਤਿਰੰਗੇ 'ਚ ਲਿਪਟ ਕੇ ਆਉਣ ਵਾਲੇ ਉਹਨਾਂ ਦੀ ਘਰਾਂ ਦੇ ਜਵਾਕ ਨੇ। ਪੰਜਾਬ ਦੇ ਪਿੰਡਾਂ 'ਚ ਜਾ ਕੇ ਪੁੱਛ ਲਿਓ ਕਿ ਸਭ ਤੋਂ ਵੱਧ ਦੇਸ਼ 'ਚ ਜੇਕਰ ਤਿਰੰਗੇ 'ਚ ਲਿਪਟ ਕੇ ਕੋਈ ਆਇਆ ਤਾਂ ਉਹ ਪੰਜਾਬ ਦੇ ਮੁੰਡੇ ਨੇ, ਪੰਜਾਬ ਦੇ ਜਵਾਨ ਨੇ, ਚਾਹੇ ਉਹ ਆਜ਼ਾਦੀ ਘੁਲਾਟੀਏ ਦੇ ਹਵਾਲੇ ਨਾਲ ਹੋਣ, ਚਾਹੇ ਤੇ ਫੌਜ ਦੇ ਹਵਾਲੇ ਨਾਲ ਹੋਣ। ਸੋ ਇਸ ਲਈ ਤਿਰੰਗੇ ਦਾ ਵੱਧ ਸਨਮਾਨ ਕਿਹਨੂੰ ਕਰਨਾ ਆਉਂਦਾ, ਤੁਸੀਂ ਪੰਜਾਬ ਨੂੰ ਨਾ ਸਿਖਾਓ ਜਾਂ ਪੰਜਾਬੀਆਂ ਨੂੰ ਨਾ ਸਿਖਾਓ ਜਾਂ ਸਿੱਖਾਂ ਨੂੰ ਨਾ ਸਿਖਾਓ। ਸੋ ਇਸ ਲਈ ਪਰ ਜਦੋਂ ਆਹ ਖਿਲਵਾੜ ਹੁੰਦਾ, ਗੁਰੂ ਘਰ ਦੀ ਮਰਿਆਦਾ ਅਨੁਸਾਰ ਚੱਲਣਾ, ਮੰਦਿਰ ਨੇ ਮੰਦਿਰ ਦੀ ਮਰਿਆਦਾ ਅਨੁਸਾਰ ਚੱਲਣਾ ਹੈ, ਮਸਜਿਦ ਨੇ ਮਸਜਿਦ ਦੀ ਆਪਣੀ ਮਰਿਆਦਾ। ਤੁਸੀਂ ਉੱਥੇ ਸਨਮਾਨ ਵਜੋਂ ਜਾ ਸਕਦੇ ਹੋ, ਤੁਸੀਂ ਉਹਨਾਂ ਦੀ ਮਰਿਆਦਾ 'ਚ ਰਹਿ ਕੇ ਉੱਥੇ ਆਪਣੀ ਆਸਥਾ ਲਈ ਜਾ ਸਕਦੇ ਹੋ।
ਪਰ ਤੁਸੀਂ ਉੱਥੇ ਕਹੋਗੇ ਜਾ ਕੇ ਮੈਂ ਤਾਂ ਜੀ ਹੁਣ ਦੁੱਧ ਚੜਾਉਣਾ, ਤਾਂ ਫਿਰ ਉਹ ਏਦਾਂ ਨਹੀਂ ਹੁੰਦਾ ਨਾ। ਸੋ ਇਸ ਲਈ ਉਹ ਉੱਥੇ ਤੁਸੀਂ ਕਹੋ ਜੀ ਮੈਂ ਜਾ ਕੇ ਹੁਣ ਜੈਕਾਰੇ ਲਾਉਣੇ, ਏਦਾਂ ਨਹੀਂ ਨਾ ਹੁੰਦਾ। ਸੋ ਇਸ ਲਈ ਇਹ ਉਸੇ ਤਰ੍ਹਾਂ ਦਾ ਹੈ ਕਿ ਇੱਕ ਧਾਰਮਿਕ ਭਾਵਨਾ ਨਾਲ ਖਿਲਵਾੜ ਸੀ ਕਿ ਤੁਸੀਂ ਉੱਥੇ 3 ਰੰਗ ਦੀਆਂ ਲਾਈਟਾਂ ਲਾ ਕੇ ਤੁਸੀਂ ਮਤਲਬ ਕਿ ਖੇਡ ਵਿਗਾੜਨਾ ਚਾਹੁੰਦੇ ਹੋ। ਇੱਕ ਪਾਸੇ ਕਹਿੰਦੇ ਹੋ ਜੀ ਤਿਰੰਗਾ ਅਸ਼ੋਕ ਚੱਕਰ ਤੋਂ ਬਿਨਾਂ ਪੂਰਾ ਨਹੀਂ ਹੁੰਦਾ, ਉਹ ਖੱਦਰ ਦਾ ਕੱਪੜਾ ਹੁੰਦਾ, ਫਿਰ ਉਹ ਲਾਈਟਾਂ ਲਾਉਣ ਦੀ ਕੀ ਲੋੜ ਆ ਭਾਈ। ਤੇ ਜਿਹੜੇ ਤਿਰੰਗੇ ਇਸ ਵਾਰ ਵੰਡੇ ਗਏ ਪ੍ਰਵੀਨ ਜੀ, ਹਾਂਜੀ, ਉਹ ਇੱਕ ਟਾਰਗੇਟ ਸੀ, ਸੂਬਿਆਂ ਨੂੰ ਟਾਰਗੇਟ ਦਿੱਤਾ ਗਿਆ ਕਿ ਇੰਨੇ ਕਰੋੜ ਦੇ ਤਿਰੰਗੇ ਖਰੀਦਣੇ ਪੈਣੇ ਆ। ਤੇ ਉਹ ਟਾਰਗੇਟ ਇੱਕ ਕੰਪਨੀ 'ਚ ਬਣੇ ਤਿਰੰਗਿਆਂ ਦਾ, ਉੱਥੇ ਨਾ ਸਾਈਜ਼ ਪੂਰਾ ਸੀ ਤਿਰੰਗੇ ਵਾਲਾ ਜੋ ਸੰਵਿਧਾਨਕ ਅਨੁਸਾਰ ਹੋਣਾ ਚਾਹੀਦਾ, ਨਾ ਉਹਦਾ ਕੱਪੜਾ ਖੱਦਰ ਦਾ ਸੀ, ਤੇ ਉਹ ਤਿਰੰਗੇ ਇੱਕ ਮਿੱਤਰੋ ਜੀ, ਸੋ ਮਿੱਤਰਾਂ ਦੀ ਕੰਪਨੀ 'ਚ ਬਣਿਆ ਤਿਰੰਗਾ, ਉਹ ਦੇਸ਼ ਭਰ 'ਚ ਵੇਚਿਆ ਤੇ ਦੇਸ਼ ਭਰ ਦੇ ਸੂਬਿਆਂ ਨੂੰ ਟਾਰਗੇਟ ਦਿੱਤਾ, ਇੰਨੇ ਕਰੋੜ ਇਕੱਠਾ ਕਰਕੇ ਦਿਓ, GST ਤੋਂ ਮੁਕਤ ਕੀਤਾ ਕਿਉਂਕਿ ਮਿੱਤਰਾਂ ਨੂੰ ਫਾਇਦਾ ਦੇਣਾ ਸੀ। ਸੋ ਉੱਥੇ ਫਿਰ ਤਿਰੰਗਾ ਉਹ ਬਣਿਆ ਜਿਹਦੀਆਂ ਚੋਣ ਝੰਡੀਆਂ ਬਣਦੀਆਂ ਨੇ, ਉਸ ਕੱਪੜੇ ਦੇ ਤਿਰੰਗੇ ਬਣੇ, ਤੇ ਗੱਠਾਂ ਬੰਨਣ ਲਈ ਵੀ ਉਸੇ ਝੰਡੇ ਨੂੰ ਕੱਟ ਕੇ ਉਹਦੀਆਂ ਲੀਰਾਂ ਬਣਾ ਦਿੱਤੀਆਂ ਗਈਆਂ, ਵੀਡੀਓ ਸਾਹਮਣੇ ਆਈਆਂ, ਫੋਟੋਆਂ ਸਾਹਮਣੇ ਆਈਆਂ ਜੀ। ਸੋ ਇਸ ਲਈ ਇੱਥੋਂ ਸਮਝ ਆਉਂਦੀ ਹੈ ਕਿ ਤੁਸੀਂ ਕਿੰਨਾ ਸਨਮਾਨ ਕਰਦੇ ਹੋ ਤੇ ਇੱਧਰ ਖਿਲਵਾੜ ਕਰਨ ਦੀ ਕੋਸ਼ਿਸ਼ ਕਿਉਂ। ਇਹਦੇ ਲਈ ਮੈਨੂੰ ਲੱਗਦਾ ਜਿਹੜਾ ਇਹ ਘਟਨਾ ਵਾਪਰੀ ਆ ਮੀਨਾਰੇ ਖਾਲਸਾ ਵਾਲੀ, ਉਹਦੇ ਪਿੱਛੇ ਮੈਨੂੰ ਲੱਗਦਾ ਨਲਾਇਕੀ ਪੰਜਾਬ ਸਰਕਾਰ ਦੀ ਆ। ਉੱਥੇ ਕੇਂਦਰ ਤਾਂ ਨਹੀਂ ਆ ਗਿਆ ਨਾ, ਤਾਂ ਪੰਜਾਬ ਸਰਕਾਰ ਨੇ ਦੇਖਣਾ ਸੀ ਨਾ ਸਾਰਾ ਕੁਝ। ਸੋ ਅਜਿਹੀਆਂ ਕੁਤਾਹੀਆਂ ਕਰਨ ਤੋਂ ਬਚਣ ਦੀ ਲੋੜ ਆ। ਸੋ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਆ। ਹਰ ਧਾਰਮਿਕ ਸਥਾਨ ਦੇ ਆ, ਹਰ ਧਰਮ ਦੇ ਨਾਲ ਜੁੜੇ ਹੋਏ ਉਹਨਾਂ ਦੇ ਯੋਧਿਆਂ ਦਾ ਆਪਣਾ ਇੱਕ ਮਤਲਬ ਕਿ ਆਸਥਾ ਹੈ, ਆਪਣਾ ਇੱਕ ਤਰੀਕਾ ਹੈ, ਸਲੀਕਾ ਹੈ, ਉਹ ਮਰਿਆਦਾ ਹੈ, ਉਸ ਨੂੰ ਭੰਗ ਕਰਨਾ ਸ਼ੋਭਾ ਨਹੀਂ ਦਿੰਦਾ। ਜੀ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੋਦੀ ਸਾਹਿਬ ਦੀ। ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਉਹਨਾਂ ਨੇ ਭਾਸ਼ਣ ਦਿੱਤਾ, ਤੇ ਭਗਵੰਤ ਮਾਨ ਤਾਂ ਖੁਦ ਕਦੇ ਤੰਜ਼ ਕਰਦੇ ਹੁੰਦੇ ਸੀਗੇ, ਕਹਿੰਦੇ ਵੀ ਲਾਲ ਕਿਲੇ ਤੋਂ ਜਿਹੜਾ ਭਾਸ਼ਣ ਦਿੱਤਾ ਜਾਂਦਾ ਉਹ ਕਬੂਤਰਾਂ ਨੂੰ ਵੀ ਰੱਟ ਗਿਆ। ਬਿਲਕੁਲ, ਜਦੋਂ ਜੀ ਬਿਲਕੁਲ। ਅਗਲੀ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਸੀ ਉਹ ਇਹ ਹੈ ਕਿ ਹਰ ਵਾਰ ਰਟਿਆ ਰਟਾਇਆ ਭਾਸ਼ਣ ਹੁੰਦਾ ਸ਼ਰਮਾ ਜੀ ਇਸ ਵਾਰੀ ਦੇ ਭਾਸ਼ਣ 'ਚ, ਕਿਉਂਕਿ ਹਰ ਐਨਾਲਿਸਟ, ਹਰ ਪੜਚੋਲ ਕਰਨ ਵਾਲਾ ਜਿਹੜਾ ਸ਼ਖਸ ਹੈ, ਜਰਨਲਿਸਟ ਹੈ, ਉਹ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਦੇਖਦਾ ਹੈ। ਜਿਹੜਾ ਇਸ ਵਾਰ ਦਾ ਭਾਸ਼ਣ ਦਿੱਤਾ, ਖਾਸ ਕਰਕੇ ਨਾਰੀ ਸ਼ਕਤੀ ਤੇ ਹੋਰ ਕਈ ਗੱਲਾਂ ਨੂੰ ਪ੍ਰਧਾਨ ਮੰਤਰੀ ਨੇ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਜਿਹੜਾ ਅੱਜ ਦਾ ਭਾਸ਼ਣ ਹੈ, ਇਹਦੀ ਬਾਬਤ ਮੈਂ ਪੁੱਛਣਾ ਹੈ ਵੀ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠ ਤੁਹਾਡੇ ਨੁਕਤੇ ਨਿਗਾਹ ਤੋਂ ਲੱਗਦਾ। ਪ੍ਰਵੀਨ ਜੀ, 75ਵੇਂ ਆਜ਼ਾਦੀ ਅੰਮ੍ਰਿਤ ਮਹੋਤਸਵ ਦੇ ਮੌਕੇ ਲਾਲ ਕਿਲੇ ਤੋਂ ਖੜ ਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਭਾਸ਼ਣ ਬਾਕਮਾਲ ਸੀ। ਬੜਾ ਕਮਾਲ ਦਾ ਭਾਸ਼ਣ। ਮਤਲਬ ਮੈਂ ਪ੍ਰਧਾਨ ਮੰਤਰੀ ਤੋਂ ਅੱਜ ਤੱਕ ਕਦੇ ਅਜਿਹਾ ਭਾਸ਼ਣ ਨਹੀਂ ਸੁਣਿਆ। ਜਿੰਨੀ ਅੰਦਾਜ਼, ਜਿੰਨਾ ਸਟਾਈਲ, ਜਿੰਨਾ ਸਟਾਇਰ, ਜਿੰਨੀ ਫਿਕਰ ਹੈ, ਜਿੰਨਾ ਭਾਵੁਕਪਣਾ ਨਰਿੰਦਰ ਮੋਦੀ ਦੇ ਭਾਸ਼ਣ 'ਚ ਹੈ, ਉਹਨਾਂ ਪਹਿਲੇ ਪ੍ਰਧਾਨ ਮੰਤਰੀਆਂ ਕੋਲ ਨਹੀਂ ਸੀ। ਉਹ ਪਹਿਲਾ ਪ੍ਰਧਾਨ ਮੰਤਰੀਆਂ ਦਾ ਮੇਰਾ ਸਕ੍ਰਿਪਟ ਰਾਈਟਰ ਵੀ ਇੱਕੋ ਹੁੰਦਾ ਸੀ, ਅੰਦਾਜ਼ ਵੀ ਇੱਕੋ ਹੁੰਦਾ ਸੀ, ਤੇ ਇਸੇ ਲਈ ਭਗਵੰਤ ਮਾਨ ਕਹਿੰਦੀ ਸੀ ਕਿ ਹੁਣ ਤਾਂ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਰੱਟ ਗਿਆ। ਪਰ ਇਹਨਾਂ ਦੇ ਭਾਸ਼ਣ 'ਚ ਹਰ ਵਾਰ ਢੰਗ ਵੀ ਵੱਖਰਾ ਹੁੰਦਾ ਹੈ, ਰੰਗ ਵੀ ਵੱਖਰਾ ਹੁੰਦਾ ਹੈ, ਸ਼ੈਲੀ ਵੀ ਵੱਖਰੀ ਹੁੰਦੀ ਹੈ, ਪੱਗ ਦਾ ਰੰਗ ਵੀ ਬਦਲਿਆ ਹੁੰਦਾ, ਝੱਗਾ ਵੀ ਬਦਲਿਆ ਹੁੰਦਾ, ਜੈਕਟ ਵੀ ਨਵੀਂ ਹੁੰਦੀ ਹੈ, ਫੋਟੋਗ੍ਰਾਫਰ ਵੀ ਨਵੇਂ ਹੁੰਦੇ ਨੇ, ਲੋਕਾਂ ਨੂੰ ਪਰੇ ਕਰਕੇ ਫੋਟੋ ਵੀ ਖਿਚਾਉਣੀ ਹੈ, ਫਰੇਮ 'ਚ ਮੈਂ ਰਵਾਂ। ਤੇ ਜਦੋਂ ਮੈਕ ਮਿਲ ਜਾਵੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ, ਫਿਰ ਤਾਂ ਪੁੱਛੋ ਨਾ, ਫਿਰ ਤਾਂ ਉਹ ਕਹਿੰਦੇ ਬਸ ਸਾਰਾ ਕੁਛ ਮੈਂ ਹੀ। ਮਤਲਬ ਕਿ ਕੋਈ ਕਮੀ ਨਹੀਂ ਛੱਡੀ। 75ਵੇਂ ਸਾਲ ਤੇ ਜਿਹੜਾ ਭਾਸ਼ਣ ਹੋਣਾ ਚਾਹੀਦਾ ਸੀ ਉਹੀ ਭਾਸ਼ਣ ਸੀ। ਪਰ ਕੀ ਜੋ ਕੁਝ ਭਾਸ਼ਣ ਸੀ ਉਹ ਕੁਝ ਹਕੀਕਤ 'ਚ ਹੈ? ਬਿਲਕੁਲ ਨਹੀਂ ਹੈ। ਸਵਾਲ ਇਹ ਹੈ ਕਿ ਤੁਹਾਡੀ ਕਰਨੀ ਔਰ ਕਥਨੀ 'ਚ ਕਿੰਨਾ ਫਰਕ ਹੈ। ਮੈਨੂੰ ਲੱਗਦਾ ਨਰਿੰਦਰ ਮੋਦੀ ਕੱਲ ਆਪਣਾ ਭਾਸ਼ਣ ਬੋਲਦੇ ਬੋਲਦੇ ਅੰਦਰ ਜਾਂ ਹੱਸਦੇ ਹੋਣੇ ਜਾਂ ਰੋਂਦੇ ਹੋਣੇ ਕਿ ਮੈਂ ਬੋਲ ਕੀ ਰਿਹਾ, ਮੇਰੀ ਜੀਭ ਤੇ ਆ ਕੀ ਰਿਹਾ, ਹਕੀਕਤ 'ਚ ਅਸੀਂ ਕੀ ਹਾਂ। ਬਿਲਕੁਲ ਜੀ। ਮਤਲਬ ਕਿੱਥੋਂ ਸ਼ੁਰੂ ਕਰਾਂ ਮੈਂ ਪ੍ਰਵੀਨ ਜੀ? ਗੱਲ ਕੀਤੀ ਉਹਨਾਂ ਨੇ ਸਾਂਝੀਵਾਲਤਾ ਦੀ, ਕਿ ਦੇਸ਼ ਦੇ ਵਿੱਚ ਸਾਂਝੀਵਾਲਤਾ ਹੋਣੀ ਚਾਹੀਦੀ ਆ। ਦੇਸ਼ 'ਚ ਸਾਂਝੀਵਾਲਤਾ ਨਾਲ ਰਹਿ ਰਹੇ ਹਾਂ ਅਸੀਂ, ਆਜ਼ਾਦੀ ਦੇ 75 ਸਾਲ ਹੋ ਗਏ। ਕਿਹੜੀ ਸਾਂਝੀਵਾਲਤਾ ਜਨਾਬ? ਉਹ ਸਾਂਝੀਵਾਲਤਾ ਦੀ ਗੱਲ ਕਰਦੇ ਹੋ ਜਦੋਂ ਤੁਸੀਂ ਦੋ ਪਿਆਰ ਕਰਨ ਵਾਲਿਆਂ ਨੂੰ ਵੀ ਧਰਮਜਾਤ ਦੇ ਹਵਾਲੇ ਨਾਲ ਦੇਖਦੇ ਹੋ, ਜਾਂ ਜਦੋਂ ਤੁਸੀਂ ਕਾਰਾਂ ਗੱਡੀਆਂ ਵੀ ਇਹ ਫਰੋਲਦੇ ਹੋ ਕਿ ਜੇ ਗਊ ਲੈ ਕੇ ਚੱਲਿਆ ਤਾਂ ਕੌਣ ਲੈ ਕੇ ਚੱਲਿਆ, ਜੇਕਰ ਤੁਸੀਂ ਲੋਕਾਂ ਦੇ ਫਰਿੱਜ ਦੇ ਵਿੱਚ ਵੀ ਜਾ ਕੇ ਖੁਸ਼ਬੂਆਂ ਲੈਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਹੜਾ ਮੀਟ ਰੱਖਿਆ, ਕਿਹੜੇ ਸਾਂਝੀਵਾਲਤਾ ਦੀ ਗੱਲ ਕਰਦੇ ਹੋ? ਸੀ ਜਦੋਂ ਰੇਹੜੀਆਂ, ਫਲਾਂ ਦੀਆਂ ਰੇਹੜੀਆਂ ਦੇ ਉੱਤੇ ਜਾ ਕੇ ਵੀ ਆਧਾਰ ਕਾਰਡ ਚੈੱਕ ਕਰਦੇ ਹੋ ਕਿ ਕਿਹੜਾ, ਕਿਉਂ ਨਹੀਂ ਰੋਕਿਆ ਉਹਨਾਂ ਨੂੰ ਕਿ ਭਾਈ ਦੇਸ਼ ਦੀ ਕੁਰਬਾਨੀ 'ਚ ਸਭ ਦਾ ਯੋਗਦਾਨ ਹੈ। ਤੁਸੀਂ ਨਾਂ ਲੈ ਰਹੇ ਸੀ ਕੱਲ, ਮੈਂ ਦੇਖਿਆ ਕਿ ਮਹਾਤਮਾ ਗਾਂਧੀ ਵੀ ਹੈ, ਨਹਿਰੂ ਵੀ ਹੈ, ਊਧਮ ਸਿੰਘ ਵੀ, ਭਗਤ ਸਿੰਘ ਵੀ, ਚੰਦਰ ਸ਼ੇਖਰ ਵੀ ਹੈ, ਰਾਜਗੁਰੂ ਸੁਖਦੇਵ ਵੀ, ਤੇ ਉਹਨਾਂ 'ਚ ਸਾਵਰਕਰ ਕਿੱਥੋਂ ਆ ਗਿਆ ਜਨਾਬ? ਬੜਾ ਹੈਰਾਨੀ ਹੋਈ ਸਾਨੂੰ ਤਾਂ ਕਿ ਆ ਕਿੱਥੋਂ। ਕੱਲ ਲੋਕ ਹੈਰਾਨ ਸੀ ਕਿ ਜਨਾਬ ਕਿਹੜੀ ਕੈਟਾਗਰੀ 'ਚ ਖੜੇ ਕਰ ਰਹੇ ਹੋ?
ਗਾਂਧੀ ਔਰ ਭਗਤ ਸਿੰਘ ਨੂੰ ਲੈ ਕੇ ਲੋਕਾਂ 'ਚ ਵਿਰੋਧਾਭਾਸ ਹੋ ਸਕਦਾ ਹੈ, ਪਰ ਉਹਨਾਂ ਦੇ ਨਿਸ਼ਾਨੇ ਨੂੰ ਲੈ ਕੇ ਨਹੀਂ। ਦੋਵਾਂ ਦਾ ਨਿਸ਼ਾਨਾ ਤਾਂ ਆਜ਼ਾਦੀ ਸੀ ਨਾ, ਤਰੀਕਾ ਵੱਖਰਾ ਹੋ ਸਕਦਾ ਹੈ, ਇੱਕ ਦੂਏ ਨੂੰ ਲੈ ਕੇ ਕੁਝ ਟਕਰਾਅ ਹੋ ਸਕਦਾ ਹੈ, ਬਾਬਾ ਸਾਹਿਬ ਅੰਬੇਦਕਰ ਔਰ ਮਹਾਤਮਾ ਗਾਂਧੀ ਨੂੰ ਲੈ ਕੇ ਟਕਰਾਅ ਹੋ ਸਕਦਾ ਹੈ, ਪਰ ਮਨਸ਼ਾ ਨੂੰ ਨਹੀਂ। ਤੇ ਇੱਥੇ ਸਾਵਰਕਰ ਦੀ ਮਨਸ਼ਾ ਜਾਂ ਉਹਨਾਂ ਦੇ ਸਾਥੀਆਂ ਦੀ ਮਨਸ਼ਾ ਕੌਣ ਜਾਣਦਾ? ਕਿਹਨੂੰ ਨਹੀਂ ਪਤਾ ਭਾਰਤੀਆਂ ਨੂੰ ਕਿ ਆਜ਼ਾਦੀ ਦੇ ਸਮੇਂ ਕਿਹੜੇ ਕੁਰਬਾਨ ਹੋਣ ਲਈ ਤਿਆਰ ਸੀ, ਕਿਹੜੇ ਮਾਫੀਨਾਮੇ ਲਿਖ ਰਹੇ ਸੀ, ਕਿਹੜੇ ਸਜ਼ਾਵਾਂ ਤੋਂ ਬਚਣ ਲਈ ਭੱਜ ਰਹੇ ਸੀ, ਤੇ ਕਿਹੜੇ ਯੂਨੀਵਰਸਿਟੀਆਂ ਦੇ ਕੈਂਪਸਾਂ ਦੇ ਵਿੱਚ ਟੌਟ ਬਣ ਕੇ ਅੰਗਰੇਜ਼ਾਂ ਨੂੰ ਦੱਸਦੇ ਸੀ ਕਿ ਇੱਥੇ ਅੱਜ ਮੀਟਿੰਗ ਹੋਣੀ ਹੈ, ਤੇ ਉਹ ਰਾਜ ਸੱਤਾ ਵੀ ਭੋਗੀ ਜੀ। ਸੋ ਕਿਹੜੀ ਸਾਂਝੀ ਵਾਲਤਾ, ਕਿਹੜਾ ਰਾਸ਼ਟਰ ਪਿਆਰ। ਫਿਰ ਗੱਲ ਕੀਤੀ ਵਿਰਾਸਤ ਦੀ, ਕਿ ਵਿਰਾਸਤ ਸਾਂਭਣ ਦੀ ਲੋੜ ਹੈ। ਕਮਾਲ ਹੈ ਜਨਾਬ, ਜਿਨ੍ਹਾਂ ਦੇ ਰਾਜ ਦੇ ਵਿੱਚ ਸਭ ਤੋਂ ਵੱਧ ਸ਼ਹਿਰਾਂ ਦੇ ਨਾਮ ਬਦਲੇ ਗਏ ਹੋਣ, ਜਿਨ੍ਹਾਂ ਦੇ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਸੰਸਥਾਵਾਂ ਦੇ ਨਾਮ ਬਦਲੇ ਗਏ ਹੋਣ, ਜਿਨ੍ਹਾਂ ਦੇ ਰਾਜ ਵਿੱਚ ਸਭ ਤੋਂ ਜ਼ਿਆਦਾ ਸਨਮਾਨਾਂ ਦੇ ਨਾਮ, ਸੂਬਿਆਂ ਦੇ ਨਾਮ, ਹਲਕਿਆਂ ਦੇ ਨਾਮ, ਇਲਾਕਿਆਂ ਦੇ ਨਾਮ ਬਦਲੇ ਗਏ ਹੋਣ, ਉਹ ਵਿਰਾਸਤ ਦੀ ਗੱਲ ਕਰਦੇ ਨੇ। ਕਿਹੜੀ ਵਿਰਾਸਤ ਸਾਂਭ ਰਹੇ ਹੋ ਤੁਸੀਂ ਜੀ? ਸੋ ਇਹ ਧਾਰਮਿਕ ਸੰਸਥਾ ਸਾਡੀਆਂ ਕਿਵੇਂ ਸੰਗਮਰ ਮਰ ਕੇ ਸਾਡੀ ਵਿਰਾਸਤ ਖਤਮ ਕਰ ਰਹੀਆਂ ਨੇ? ਕਦੇ ਉਹਨਾਂ ਵੱਲ ਝਾਤ ਮਾਰੀ? ਕਦੇ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਨਹੀਂ? ਸੋ ਜੇਕਰ ਇੰਦਰਾ ਦੇ ਨਾਂ ਤੇ, ਰਾਜੀਵ ਦੇ ਨਾਂ ਤੇ ਕੋਈ ਸਨਮਾਨ ਚੱਲ ਰਿਹਾ, ਤਾਂ ਉਹ ਸਮਝ ਆਉਂਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਰਨ ਲਈ ਕੀਤਾ, ਉਹ ਬਦਲੋ। ਪਰ ਜਨਾਬ ਤੁਸੀਂ ਆਪਣੇ ਨਾਂ ਤੇ ਵੀ ਸਟੇਡੀਅਮ ਬਣਾ ਲੈਂਦੇ ਹੋ, ਉਹ ਕਿਉਂ ਫਿਰ? ਸੋ ਇਸ ਲਈ ਉਹ ਕਿਉਂ? ਉਹ ਤੁਸੀਂ ਜੇਕਰ ਪਹਿਲਾਂ ਮੁਗਲਾਂ ਦੇ ਸਮੇਂ, ਅੰਗਰੇਜ਼ਾਂ ਦੇ ਸਮੇਂ ਕਿਸੇ ਥਾਵਾਂ ਦੇ ਕੋਈ ਨਾਮ ਨੇ, ਤਾਂ ਉਹ ਸਾਡੇ ਜਜ਼ਬਾਤਾਂ ਨਾਲ ਜੁੜੇ ਨੇ, ਚਾਹੇ ਉਹ ਸਾਡੇ ਖਿਲਾਫ ਸੀ, ਚਾਹੇ ਸਾਡੇ ਹੱਕ 'ਚ ਸੀ, ਸਾਨੂੰ ਉਹ ਸਾਰੀਆਂ ਚੀਜ਼ਾਂ ਯਾਦ ਕਰਾਉਂਦੀਆਂ ਨੇ। ਤੇ ਤੁਸੀਂ ਉਹਨਾਂ ਦਾ ਨਾਮਕਰਨ ਮਿਟਾ ਰਹੇ ਹੋ, ਤੁਸੀਂ ਉਹਦੀ ਹੋਂਦ ਮਿਟਾ ਰਹੇ ਹੋ। ਸੋ ਵਿਰਾਸਤ ਨੂੰ ਕੌਣ ਢਹਿ ਢੇਰੀ ਕਰ ਰਿਹਾ ਪ੍ਰਵੀਨ ਜੀ? ਤੇ ਇਸ ਲਈ ਬੋਲ ਕੁਛ ਰਹੇ ਹੋ ਤੇ ਕਰ ਕੁਛ ਰਹੇ ਹੋ। ਫਿਰ ਗੱਲ ਕੀਤੀ ਕਿ ਨਾਰੀ ਸ਼ਕਤੀ, ਭਾਵੁਕ ਹੋ ਗਏ, ਅੱਖਾਂ ਭਰ ਆਈਆਂ, ਬੜਾ ਫਿਕਰ ਆਇਆ ਕਿ ਹਾਂ ਨਾਰੀ ਦੇ ਲਈ ਸ਼ਬਦ ਨਹੀਂ ਸਹੀ ਵਰਤੇ ਜਾਂਦੇ, ਉਹਨਾਂ ਨੂੰ ਬਣਦਾ ਹੱਕ ਨਹੀਂ ਮਿਲਦਾ। ਕਿਹਨੇ ਦੇਣਾ ਹੱਕ? ਜੀ ਸਰਕਾਰ। ਦੇਸ਼ ਦੇ ਤਖਤ ਤੇ ਤੁਸੀਂ ਬੈਠੇ ਹੋ, ਤੇ ਤਖਤ ਤੇ ਬੈਠੇ ਨਰਿੰਦਰ ਮੋਦੀ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਨਾਬ ਜਦੋਂ ਐਕਟੀ ਟਿਕਟਾਂ ਵੰਡੀਆਂ ਸੀ ਐਮਪੀ ਦੀਆਂ, ਕਿੰਨੀਆਂ ਬੀਬੀਆਂ ਨੂੰ ਦਿੱਤੀਆਂ? ਮੈਂ ਪੁੱਛਣਾ ਚਾਹੁੰਦਾ ਕਿ ਮਹਾਰਾਸ਼ਟਰ 'ਚ ਤਾਜੀ ਸਰਕਾਰ ਬਣਾਈ ਹੈ, ਆਹ ਭਾਸ਼ਣ ਦੇਣ ਤੋਂ ਚੰਦ ਦਿਨ ਪਹਿਲਾਂ ਕਿੰਨੀਆਂ ਬੀਬੀਆਂ ਨੂੰ ਮੰਤਰੀ ਬਣਾਤਾ? ਦੱਸ ਦੇਣ। ਗੁਜਰਾਤ 'ਚ ਕਿੰਨੀਆਂ ਬੀਬੀਆਂ ਮੰਤਰੀ ਨੇ? ਤੁਹਾਡੀ ਕੈਬਨਿਟ 'ਚ ਕਿੰਨੀਆਂ ਮੰਤਰੀ ਨੇ? ਦੱਸ ਦੇਣ। ਸੋ ਇਸ ਲਈ ਸਨਮਾਨ ਕਹਿਣ ਨਾਲ ਨਹੀਂ, ਕਰਨ ਨਾਲ ਹੈ। ਚਿਰਾਂ ਤੋਂ ਮੰਗ ਚੱਲੀ ਆਉਂਦੀ ਹੈ ਕਿ 33% ਰਾਖਵਾਂਕਰਨ ਕਰੋ ਬੀਬੀਆਂ ਦਾ, ਤੇ ਕਿਉਂ ਨਹੀਂ ਕਰਦੇ? ਫਿਰ ਲਿਆਓ ਨਾ ਮਤਾ, ਕਰੋ ਜੀ। ਉਸ ਮਸਲੇ ਦੇ ਉੱਤੇ ਨਹੀਂ ਆਉਣ ਨੂੰ ਤਿਆਰ ਹੈ। ਇਹ ਵੱਡਾ ਸਵਾਲ ਹੈ। ਇਸ ਲਈ ਕਹਿਣੀ ਤੇ ਕਰਨੀ 'ਚ ਸ਼ਰੇਆਮ ਉੱਥੇ ਫਰਕ ਨਜ਼ਰ ਆਇਆ। ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ। ਭਾਈ ਵਿਗਿਆਨ ਤੇ ਅਨੁਸੰਧਾਨ ਤਾਂ ਠੀਕ ਆ, ਪਰ ਮੈਨੂੰ ਦੱਸ ਦਿਓ ਨਾ ਕਿ ਜੈ ਜਵਾਨ ਜੈ ਕਿਸਾਨ ਦਾ ਨਾਰਾ ਤੁਹਾਡੇ ਮੂੰਹੋਂ ਫੱਬਦਾ? ਜੀ ਬਿਲਕੁਲ ਸਹੀ ਹੈ। ਕਿਹੜੇ ਜਵਾਨ ਦੀ ਗੱਲ ਕਰਦੇ ਨੇ ਮੋਦੀ ਜੀ? ਉਹਨਾਂ ਦੀ ਜਿਨ੍ਹਾਂ ਨੇ ਇਹਨਾਂ ਦੇ ਰਾਜ ਭਾਗ ਦੌਰਾਨ ਸ਼ਹਾਦਤਾਂ ਦਿੱਤੀਆਂ, ਬੱਸਾਂ ਤੇ ਉਹ ਗੱਡੀਆਂ ਤੱਕ ਉੱਡ ਗਈਆਂ ਉਹਨਾਂ ਦੀਆਂ, ਤੇ ਤੁਸੀਂ ਉਹਨਾਂ ਦੀਆਂ ਤਖਤੀਆਂ ਆਪਣੀਆਂ ਰਾਜਨੀਤਿਕ ਸਟੇਜਾਂ ਤੇ ਲਾ ਕੇ ਵੋਟਾਂ ਬਟੋਰਦੇ ਰਹੇ। ਤੇ ਹੁਣ ਜਦੋਂ ਫੌਜ ਦੇ ਨਾਲ ਖੜਨ ਦਾ ਬਿੱਲ ਆਇਆ ਤੇ ਤੁਸੀਂ ਅਗਨੀਪਥ ਯੋਜਨਾ, ਇਹ ਉਹ ਜਵਾਨਾਂ ਦੀ ਗੱਲ ਕਰਦੇ ਹੋ ਜਨਾਬ ਜਿਹਨੇ 4 ਸਾਲ ਬਾਅਦ ਰਿਟਾਇਰ ਹੋ ਜਾਣਾ? ਇਹ ਉਸ ਜਵਾਨਾਂ ਦੀ ਗੱਲ ਕਰਦੇ ਹੋ ਜਿਹੜੀ ਫੌਜ ਨੂੰ ਕਮਜ਼ੋਰ ਕਰਨ ਵਾਲੀ ਤੁਸੀਂ ਯੋਜਨਾ ਲੈ ਕੇ ਆਏ ਹੋ? ਕਿਹੜੇ ਜਵਾਨ? ਤੇ ਜੈ ਕਿਸਾਨ, ਕਮਾਲ ਆ ਜਨਾਬ। ਸਾਲ ਕਿਸਾਨ ਤੁਹਾਡੀਆਂ ਬਰੂਹਾਂ ਤੇ ਰੁਲਦਾ ਰਿਹਾ, 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਿਆ, ਤੇ ਤੁਹਾਨੂੰ ਅਵਾਨੀ ਦਾ ਪੋਤਾ ਦੇਖਣ ਜਾਣ ਦਾ ਫਿਕਰ ਸੀ, ਪਰ ਕਿਸਾਨਾਂ ਦੇ ਲਈ ਇੱਕ ਅੱਖ 'ਚ ਹੰਝੂ ਤੱਕ ਨਹੀਂ ਆਇਆ। ਤੁਸੀਂ ਜੈ ਜਵਾਨ ਜੈ ਕਿਸਾਨ ਕਿਵੇਂ ਨਾਰਾ ਦਿੰਦੇ ਹੋ? ਸੋ ਇਸ ਲਈ ਪੂਰੀ ਤਰ੍ਹਾਂ ਨਾਲ ਕੱਲ੍ਹ ਵਾਲਾ ਭਾਸ਼ਣ ਇੱਕ ਨਟੰਕੀ ਭਾਸ਼ਣ ਨਜ਼ਰ ਆਇਆ। ਉਹਦੇ ਵਿੱਚ ਕਿਤੇ ਵੀ ਉਹ ਹਕੀਕਤ ਨਜ਼ਰ ਨਹੀਂ ਆਈ। ਭਾਸ਼ਾਵਾਂ ਦਾ ਫਿਕਰ ਦਿਖਾਇਆ, ਤੇ ਜੇ ਭਾਸ਼ਾਵਾਂ ਦਾ ਫਿਕਰ ਹੈ ਫਿਰ ਪੰਜਾਬ ਦੇ ਰਾਸ਼ਟਰੀ ਰਾਜਮਾਰਗਾਂ ਤੇ ਹਿੰਦੀ ਕਿਉਂ ਲਿਖ ਜਾਂਦੇ ਉੱਪਰ? ਸਾਨੂੰ ਹਿੰਦੀ ਨਾਲ ਕੋਈ ਇਤਰਾਜ਼ ਨਹੀਂ, ਪਰ ਪੰਜਾਬ 'ਚ ਪੰਜਾਬੀ ਤਾਂ ਉੱਪਰ ਹੋਣੀ ਚਾਹੀਦੀ ਹੈ ਨਾ। ਤਾਂ ਫਿਰ ਕਿਉਂ ਇੱਥੇ ਰੇਲਵੇ ਸਟੇਸ਼ਨਾਂ ਦੇ ਉੱਤੇ ਹਿੰਦੀ ਉੱਪਰ ਲਿਖੀ ਆ? ਸੋ ਇਸ ਲਈ ਕਹਿੰਦੇ ਜੋ ਕੇਂਦਰ ਦਾ ਅਦਾਰਾ। ਕਮਾਲ ਆ ਜਨਾਬ। ਹਿੰਦੀ ਇੱਕ ਖੇਤਰੀ ਭਾਸ਼ਾ ਹੀ ਆ, ਉਸੇ ਤਰ੍ਹਾਂ ਉਹਦਾ ਸਥਾਨ ਆ, ਉਸੇ ਤਰ੍ਹਾਂ ਪੰਜਾਬੀ ਦਾ ਸਥਾਨ ਆ। ਅੱਜ ਗੁਜਰਾਤ, ਅੱਜ ਬੰਗਾਲ, ਅੱਜ ਕੇਰਲਾ, ਅੱਜ ਕਰਨਾਟਕਾ, ਇਹ ਸੂਬੇ ਵੀ ਆਪਣੀ ਭਾਸ਼ਾ ਨੂੰ ਲੈ ਕੇ ਫਿਕਰਮੰਦੀ 'ਚ ਨੇ ਕਿ ਸਾਡੇ ਤੇ ਹਿੰਦੀ ਥੋਪੀ ਜਾ ਰਹੀ ਆ, ਤੇ ਪੰਜਾਬ ਨਾਲ ਤੁਸੀਂ ਪਹਿਲਾਂ ਹੀ ਧੱਕੇਸ਼ਾਹੀ ਕਰ ਰਹੇ ਹੋ। ਕਿਹੜੀ ਭਾਸ਼ਾਵਾਂ ਦੀ? ਤੇ ਤੁਹਾਡਾ ਹੀ ਦੂਜਾ ਰੂਪ ਮੰਨੇ ਜਾਂਦੇ ਆ ਅਮਿਤ ਸ਼ਾਹ ਜੀ। ਉਹ ਤਾਂ ਕਹਿੰਦੇ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਰੰਗ, ਤੇ ਤੁਸੀਂ ਇੱਕ ਰੰਗ 'ਚ ਰੰਗਣ ਨੂੰ ਫਿਰਦੇ ਹੋ ਦੇਸ਼। ਤੇ ਦੇਸ਼ ਦੀ ਕੁਰਬਾਨੀ ਦੇ ਲਈ, ਦੇਸ਼ ਦੀ ਆਜ਼ਾਦੀ ਦੇ ਲਈ, ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ
ਹਰ ਸੂਬੇ ਦਾ, ਹਰ ਖਿੱਤੇ ਦਾ, ਹਰ ਭਾਈਚਾਰੇ ਦਾ, ਜਾਤ ਧਰਮ ਫਿਰਕੇ ਤੋਂ ਉੱਪਰ ਉੱਠ ਕੇ ਹਰ ਦੇਸ਼ ਵਾਸੀ ਦਾ ਆਪੋ ਆਪਣੀ ਥਾਂ ਯੋਗਦਾਨ ਰਿਹਾ, ਤੇ ਤੁਸੀਂ ਉਸ ਨੂੰ ਇੱਕ ਨਾਲ ਜੋੜ ਕੇ ਜੇ ਦੇਖੋਗੇ ਤਾਂ ਫਿਰ ਇਹ ਕਹਿਣੀ ਤੇ ਕਰਨੀ 'ਚ ਫਰਕ ਹੈ। ਕੱਲ ਭਾਸ਼ਣ ਵਧੀਆ ਸੀ, ਤੇ ਜੇ ਕਿਸੇ ਯੂਨੀਵਰਸਿਟੀ ਵਾਲੀ ਸਟੇਜ ਤੇ ਦਿੱਤਾ ਹੁੰਦਾ ਸ਼ਾਇਦ ਪਹਿਲਾ ਇਨਾਮ ਮਿਲ ਜਾਂਦਾ, ਪਰ ਜਨਾਬ ਪ੍ਰਧਾਨ ਮੰਤਰੀ ਦੇ ਮੂੰਹੋਂ ਇਹ ਝੂਠ ਇੰਨਾ ਮਨਜ਼ੂਰ ਨਹੀਂ ਕਿ ਤੁਸੀਂ ਘੱਟੋ ਘੱਟ ਚਲੋ ਹੋਰ ਨਾ ਕਰਨ, ਹੁਣ ਇਹ ਸੁਧਾਰ ਕਰ ਲੈਣ ਪ੍ਰਵੀਨ ਜੀ ਕਿ ਜੋ ਕੁਝ ਕੱਲ ਬੋਲਿਆ ਉਸ ਨੂੰ ਅਮਲੀ ਜਾਮਾ ਪਹਿਨਾ ਦੇਣ ਬਸ। ਜੀ ਬਿਲਕੁਲ। ਇਹ ਪ੍ਰਧਾਨ ਮੰਤਰੀ ਸਾਹਿਬ ਬਾਰੇ ਇਹ ਗੱਲ ਤਾਂ ਦੇਖੋ ਜਹਾਨ ਦੇ ਵਿੱਚ, ਦੁਨੀਆ ਜਹਾਨ ਦੇ ਵਿੱਚ ਪ੍ਰਸਿੱਧ ਹੈ ਵੀ ਉਹਨਾਂ ਨੇ ਜਿਹੜੀ ਭਾਸ਼ਣ ਕਲਾ ਉਹਨਾਂ ਦੀ, ਔਰ ਭਾਸ਼ਣ ਦੇ ਦੌਰਾਨ ਜਜ਼ਬਾਤੀ ਹੋਣਾ, ਕਿਹੜੇ ਵਰਡ ਨੂੰ ਕਿੱਥੇ ਛੱਡਣਾ ਤੇ ਕਿਹੜੇ ਤੇ ਕਿੰਨਾ ਸਟ੍ਰੈਸ ਦੇਣਾ, ਇਹ ਮੇਰਾ ਖਿਆਲ ਹੈ ਉਹਨਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ। ਕੋਈ ਨਹੀਂ ਜਾਣਦਾ। ਚੰਗੇ ਅਦਾਕਾਰਾਂ ਨੂੰ ਮਾਤ ਪਾਉਂਦੇ ਨੇ ਅੱਜ ਕੱਲ੍ਹ ਪ੍ਰਧਾਨ। ਬਿਲਕੁਲ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਜਿਹੜੀਆਂ ਸਾਡੀਆਂ ਸੰਘਰਸ਼ੀਲ ਜਥੇਬੰਦੀਆਂ ਉਹ ਕਹਿੰਦੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਸਾਡੇ ਨੱਕ 'ਚ ਦਾਮ ਲਿਆਤਾ ਸਰਕਾਰਾਂ ਨੇ, ਪਰ ਮਾਸਕ ਕਰਕੇ ਸੁਣਦੇ ਆ ਵੀ ਸਰਕਾਰ ਦੇ ਨੱਕ 'ਚ ਦਾਮ ਆ ਗਿਆ। ਬਿਲਕੁਲ ਪ੍ਰਵੀਨ ਜੀ, ਕੱਲ ਜਦੋਂ ਸਹੁੰ ਆਪਣਾ ਰਾਸ਼ਟਰੀ ਸਮਾਗਮ ਸੀਗੇ ਤਿਰੰਗੇ ਨੂੰ ਲਹਿਰਾਉਣ ਦੇ, ਵੱਖ-ਵੱਖ ਥਾਵਾਂ ਦੇ ਉੱਤੇ ਆਜ਼ਾਦੀ ਦਿਹਾੜੇ ਦੇ ਸਮਾਗਮ ਸੀ, ਤਾਂ ਉੱਥੇ ਖੂਬ ਹਾਸੋਹੀਣੀ ਸਥਿਤੀ ਪੈਦਾ ਹੋਈ। 2 ਦਿਨ ਪਹਿਲਾਂ ਸਰਕਾਰ ਖੁਦ ਐਲਾਨ ਕਰਦੀ ਆ, ਆਰਡਰ ਜਾਰੀ ਕਰਦੀ ਆ ਕਿ ਭਾਈ ਜਨਤਕ ਥਾਵਾਂ ਤੇ ਮਾਸਕ ਪਾਉਣਾ ਜ਼ਰੂਰੀ ਹੈ। ਨਾ ਜ਼ਿਆਦਾਤਰ ਅਫਸਰਾਂ ਦੇ, ਨਾ ਮੰਤਰੀਆਂ ਦੇ, ਨਾ ਸੰਤਰੀਆਂ ਦੇ ਮੂੰਹਾਂ ਤੇ ਮਾਸਕ ਨਜ਼ਰ ਆਇਆ। ਅੱਛਾ। ਔਰ ਉਲਟਾ ਪ੍ਰਵੀਨ ਜੀ ਤੁਸੀਂ ਕਮਾਲ ਦੇਖੋ ਕਿ ਜਿਹੜੇ ਸਕੂਲਾਂ ਦੇ ਬੱਚੇ ਸੀ ਉਹ ਵਿਚਾਰੇ ਮਾਸਕ ਪਾ ਕੇ ਆਏ ਸੀ, ਤੇ ਜਦੋਂ ਮਾਸਕ ਵਾਲੇ ਬੱਚੇ ਜਾਣ ਲੱਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਾਗਮ 'ਚ, ਤਾਂ ਇਕੱਲੇ ਬੱਚੇ ਨੂੰ ਰੋਕਿਆ ਗਿਆ ਤੇ ਪੁੱਛਿਆ ਗਿਆ, ਓਏ ਆ ਦਿਖਾ ਇੱਧਰ ਆ, ਇਹਨੂੰ ਬਾਹਰ ਕੱਢ ਲਓ ਜੀ, ਆ 2 ਬੱਚੇ ਹੋਰ ਲਗਾ ਦਿਓ, ਇਹਨੂੰ ਬਾਹਰ ਕੱਢ ਲਓ। ਉਹ ਕਹਿੰਦੇ ਜੀ ਸਾਨੂੰ ਕਿਉਂ ਕੱਢ ਰਹੇ ਹੋ? ਕਹਿੰਦੇ ਨਹੀਂ ਪੁੱਤ ਤੁਸੀਂ ਕਾਲਾ ਮਾਸਕ ਲਾ ਕੇ ਆਏ ਹੋ। ਕਾਲੇ ਮਾਸਕ ਲਹਾ ਲੇ, ਉਹ ਸੜਕ ਤੇ ਇੱਕ ਖੁੰਝੇ 'ਚ ਬਾਹਰ ਗੇਟ ਦੇ ਬਾਹਰ ਪੁੰਜੇ ਸਿੱਟੇ, ਤੇ ਉਹਨਾਂ ਬੱਚਿਆਂ ਨੂੰ ਦੂਆ ਮਾਸਕ ਦਿੱਤਾ ਨਹੀਂ ਨਵਾਂ, ਜਾਂ ਤਾਂ ਤੁਸੀਂ ਪ੍ਰਬੰਧ ਕਰਕੇ ਆਉਂਦੇ। ਇੱਕ ਇਹ ਦੇਖੋ ਕਿ ਅਸੀਂ ਦੇਖਿਆ ਕੈਪਟਨ ਦੇ ਟਾਈਮ 'ਚ, ਅਸੀਂ ਦੇਖਿਆ ਬਾਦਲਾਂ ਦੇ ਟਾਈਮ 'ਚ ਕਿ ਇਹਨਾਂ ਨੂੰ ਕਾਲੀਆਂ ਪੱਗਾਂ ਤੋਂ, ਕਾਲੀਆਂ ਕਮੀਜ਼ਾਂ ਤੋਂ, ਕਾਲੀਆਂ ਪੈਂਟਾਂ ਤੋਂ, ਕਾਲੀਆਂ ਚੁੰਨੀਆਂ ਤੋਂ ਡਰ ਲੱਗਦਾ ਸੀ, ਕਾਲੇ ਰੁਮਾਲਾਂ ਤੋਂ ਡਰ ਲੱਗਦਾ ਸੀ। ਹੁਣ ਇਹਨਾਂ ਨੂੰ, ਇਹ ਨਵੀਂ ਸਰਕਾਰ ਨੂੰ ਤਾਂ ਕਾਲੇ ਮਾਸਕ ਤੋਂ ਵੀ ਡਰ ਲੱਗਦਾ, ਔਰ ਉਹ ਵੀ ਬੱਚਿਆਂ ਦੇ, ਸਕੂਲੀ ਵਿਦਿਆਰਥੀਆਂ ਦੇ। ਮਤਲਬ ਇੰਨੀ ਡਰਪੋਕ ਸਰਕਾਰ। ਤੇ ਫਿਰ ਤੁਸੀਂ ਆਪ ਆਪਣਾ ਐਲਾਨ ਕਰਦੇ ਹੋ ਤੇ ਆਪ ਤੁਸੀਂ ਮਾਸਕਾਂ ਦਾ ਪ੍ਰਬੰਧ ਵੀ ਨਹੀਂ ਕਰਦੇ, ਆਪ ਲਾਉਂਦੇ ਵੀ ਨਹੀਂ, ਫਿਰ ਡਰਾਮਾ ਕਿਉਂ? ਸੋ ਇਸ ਲਈ ਇਹ ਕੱਲ ਸਾਰੇ ਦ੍ਰਿਸ਼ ਨਜ਼ਰ ਆਏ, ਔਰ ਸਰਕਾਰ ਨੂੰ ਕੱਲ ਮੁਲਾਜ਼ਮ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ ਵੀ ਚੱਲਣੇ ਪਏ, ਤੇ ਉਹਨਾਂ ਨੂੰ ਥੋੜੀ ਬਹੁਤੀ ਕੱਲ ਆਜ਼ਾਦੀ ਦਿਹਾੜੇ ਮੌਕੇ ਵੀ ਧੱਕਾ ਮੁੱਕੀ ਪੁਲਿਸ ਵੱਲੋਂ ਕੀਤੀ, ਕਿਤੇ ਉਹਨਾਂ ਨੂੰ ਪਿੱਛੇ ਧੱਕਿਆ ਕਿ ਅੱਜ ਵਿਰੋਧ ਨਾ ਕਰੋ ਜੀ। ਸੋ ਇਸ ਲਈ ਇਹ ਸਥਿਤੀ 2-4 ਸਰਕਾਰ ਹੋ ਰਹੀ ਆ, ਪਰ ਕਿਤੇ ਨਾ ਕਿਤੇ ਇਸ ਮਾਸਕ ਨੇ ਉਹਨੂੰ ਨੱਕ 'ਚ ਦਮ ਕੀਤਾ। ਮਾਫੀ ਮੰਗਦੇ ਨਜ਼ਰ ਆਏ, ਹਰਜੋਤ ਬੈਂਸ ਹੋਰਾਂ ਦੀ ਇੱਕ ਵੀਡੀਓ ਸਾਹਮਣੇ ਰਹੇ ਕਿ ਮਾਫੀ ਮੰਗ ਰਹੇ ਨੇ, ਅੱਛਾ ਜੀ ਮਾਫੀ ਮੈਂ ਭੁੱਲ ਗਿਆ ਸੀ, ਜਦ ਕਿ ਹੁਣੇ ਕਰੋਨਾ 'ਚ ਉੱਠ ਕੇ ਆਏ ਨੇ। ਸੋ ਇਸ ਲਈ ਇਹਦਾ ਮਤਲਬ ਤੁਸੀਂ ਸਿਰਫ ਐਲਾਨ ਕਰਨਾ ਜਾਣਦੇ ਹੋ, ਆਰਡਰ ਕਰਨਾ ਜਾਣਦੇ ਹੋ, ਹਕੀਕਤ 'ਚ ਆਪ ਤਾਂ ਅਪਣਾਓ ਪਹਿਲਾਂ। ਜੀ ਜੀ ਜੀ, ਜਿਹੜੀਆਂ ਚੀਜ਼ਾਂ ਲੋਕਾਂ ਤੇ ਲਾਗੂ ਹੁੰਦੀਆਂ ਉਹ ਸਰਕਾਰਾਂ ਕਰਨਾ ਕੀ ਸ਼ਰਮਾ ਹੀ, ਸਰਕੂਲਰ ਹੀ ਕੱਢਣਾ ਇੱਕ 4 ਸ਼ਬਦ ਟਾਈਪ ਕਰਕੇ, ਹੋਰ ਤਾਂ ਕੋਈ ਏਡਾ ਔਖਾ ਕੰਮ ਹੈ ਨਹੀਂ ਸਰਕਾਰਾਂ ਵਾਸਤੇ ਵੀ। ਸ਼ਰਮਾ ਜੀ, ਇਹਨਾਂ ਖਾਸ ਤੇ ਅਹਿਮ ਖਬਰਾਂ ਤੇ ਖਾਸ ਟਿੱਪਣੀਆਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸੋ ਸਰੋਤਿਓ, ਸਮਾਂ ਇਜਾਜ਼ਤ ਨਹੀਂ ਦਿੰਦਾ, ਸਮਾਂ ਸਮਾਪਤੀ ਵਾਲਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿੱਤੀ ਇਜਾਜ਼ਤ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਪਿਆਰ ਦਿੰਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।